ਪਹਿਲੀ ਖਬਰ ਦੇ ਉੱਤੇ ਨਜ਼ਰ ਜਿਹੜੀ ਆ ਉਹ ਬਣਾਈ ਹੈ ਤਾਂ ਕਹਿੰਦੇ ਪਾਕਿਸਤਾਨ ਨੇ ਸਿੱਧੂ ਨੂੰ ਭੇਜਿਆ ਨੀਂਹ ਪੱਥਰ ਮੌਕੇ ਸੱਦਾ, ਸੋ ਜੱਫੀ ਜਿਹੜੀ ਆ ਗਾਂਹ ਵੱਧਦੀ ਹੋਈ। ਹਾਂ ਬਿਲਕੁਲ, ਉਹਨਾਂ ਨੇ ਸੱਦਾ ਭੇਜਿਆ ਤੇ ਸਿੱਧੂ ਨੇ ਸੱਦਾ ਜਿਹੜਾ ਉਹ ਕਬੂਲ ਕਰ ਲਿਆ। ਯਾਨੀ ਉਹਨਾਂ ਨੇ ਚਿੱਠੀਆਂ ਭਜਵਾਈਆਂ ਤੇ ਇਹਨਾਂ ਨੇ ਚੁੰਮ ਕੇ ਕਾਲਜੇ ਲਾਈਆਂ। ਜੀ ਜੀ, ਸੋ ਕਬੂਲ ਕਰ ਲਿਆ ਇਹਨਾਂ ਨੇ ਸੱਦਾ। ਹਾਲਾਂਕਿ ਨਵਜੋਤ ਸਿੱਧੂ ਨੇ ਆਖਿਆ ਕਿ ਜਾਣ ਤੋਂ ਪਹਿਲਾਂ ਮੈਂ ਭਾਰਤ ਸਰਕਾਰ ਤੋਂ ਇਜਾਜ਼ਤ ਲਊਂਗਾ ਤੇ ਜੇ ਇਜਾਜ਼ਤ ਮਿਲ ਜਾਂਦੀ ਆ ਤਾਂ ਫਿਰ ਮੈਂ 28 ਨਵੰਬਰ ਨੂੰ ਉਸ ਮੌਕੇ ਤੇ ਜ਼ਰੂਰ ਜਾਊਂਗਾ। ਹਾਲਾਂਕਿ ਇੱਥੇ ਖਿੱਚਤੂ ਵੀ ਲੱਗੀ ਹੋਈ ਆ ਕਿ ਇਹ ਕੰਮ ਮੈਂ ਕੀਤਾ, ਇਹ ਕੰਮ ਅਸੀਂ ਕਰਾਇਆ, ਇਹ ਕੰਮ ਫਲਾਣੇ ਨੇ ਕੀਤਾ। ਪਰ ਨਵਜੋਤ ਸਿੱਧੂ ਨੂੰ ਇਹ ਮਾਣ ਹਾਸਲ ਹੋ ਰਿਹਾ ਕਿ ਨਾ ਸਿਰਫ ਉਹਨੇ ਜੱਫੀ ਪਾਈ ਜਾ ਕੇ ਉਧਰ ਔਰ ਉਸ ਜੱਫੀ ਦੇ ਸੇਕ ਦੇ ਨਾਲ ਇਸ ਮੁੱਦੇ ਤੋਂ ਵਰਤੇ ਗਈ, ਬਲਕਿ ਦੁਬਾਰਾ ਇਸ ਮੌਕੇ ਦਾ ਉਹਨਾਂ ਨੂੰ ਗਵਾਹ ਬਣਨ ਦਾ ਮੌਕਾ ਮਿਲਿਆ, ਜਿਹੜਾ ਕਿ ਬਹੁਤ ਸੁਨਹਿਰੀ ਮੌਕਾ ਕਹਿ ਸਕਦੇ ਜੀ। ਹਾਂ, ਹਰੇਕ ਬੰਦਾ ਜਿਹੜਾ ਚਾਹੁੰਦਾ ਕਿ ਇਹੋ ਜਿਹਾ ਮੌਕਾ ਉਹਦੀ ਜ਼ਿੰਦਗੀ 'ਚ ਆਏ, ਪਰ ਨਵਜੋਤ ਸਿੱਧੂ ਵਾਸਤੇ ਇੱਕ ਬਹੁਤ ਮਾਣ ਮੱਤਾ ਮੌਕਾ ਕਿ ਉਹਨਾਂ ਨੂੰ ਦੁਬਾਰਾ ਸੱਦਾ ਦਿੱਤਾ ਗਿਆ। ਇਮਰਾਨ ਖਾਨ ਦੇ ਮਿੱਤਰ ਆ, ਬਹੁਤ ਪੁਰਾਣੇ ਮਿੱਤਰ ਆ, ਦੋਨੇ ਕ੍ਰਿਕਟਰ ਰਹੇ ਆ, ਮਾਣ ਸਨਮਾਨ ਦੇ ਨਾਲ ਜਿਹੜਾ ਸੱਦਾ ਭੇਜਿਆ ਉਹ ਇਹਨੇ ਕਬੂਲ ਕਰ ਲਿਆ। ਸੋ ਹੁਣ ਦੇਖਦੇ ਆ ਕਿ ਅੱਗੇ ਕਿਸ ਤਰ੍ਹਾਂ ਇਹ ਸਭ ਕੁਛ ਚੱਲੇਗਾ। ਮੇਰੇ ਖਿਆਲ ਦੇ ਨਾਲ ਜਿੱਦਾਂ ਚੀਜ਼ਾਂ ਚੱਲ ਰਹੀਆਂ ਨੇ ਯਕਦਮ, ਤਾਂ ਦੇਖੋ ਇਸ ਸਮੇਂ ਤਾਂ ਨਹੀਂ, ਮੈਂ ਕੱਲ ਵੀ ਗੱਲ ਕੀਤੀ ਸੀਗੀ, ਤਾਂ ਜਿੱਦਾਂ ਅੱਗੇ ਸਦਾ ਸਰਹੰਦ ਬੱਸ ਚੱਲੀ ਸੀਗੀ ਤਾਂ ਉਸ ਤੋਂ ਬਾਅਦ ਗੱਲਾਂ ਬਾਤਾਂ ਜਿਹੜੀਆਂ ਉਹ ਬਦਲ ਗਈਆਂ ਸੀਗੀਆਂ। ਲੱਗਦਾ ਇਹੋ ਆ ਕਿ ਹਾਂ ਭਾਵੇਂ ਜੋ ਮਰਜ਼ੀ ਹੋਵੇ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਭਾਰਤ ਪਾਕਿਸਤਾਨ ਦੀ ਪੋਲੀਟਿਕਸ ਦੇ ਵਿੱਚ ਨਿਸ਼ਚਿਤ ਕੁਛ ਨਹੀਂ ਆ। ਪਰ ਲੱਗਦਾ ਇਹ ਆ ਕਿ ਇਸ ਗਲਿਆਰੇ ਕਰਕੇ ਚਾਹੇ ਬੈਕ ਡੋਰ ਚੱਲਦੀ ਹੋਵੇ, ਚਾਹੇ ਬੈਕ ਚੈਨਲ ਜਿਹਨੂੰ ਆਪਾਂ ਗੱਲ ਕਰਦੇ ਹਾਂ, ਤਾਂ ਉਹ ਗੱਲ ਬੇਸ਼ੱਕ ਹੁਣ ਚੱਲਦੀ ਹੈ। ਪਰ ਲੱਗਦਾ ਇਹੋ ਹੈ ਕਿ ਜਦੋਂ ਇੰਡੀਆ ਦਾ ਇਲੈਕਸ਼ਨ ਨਿਬੜ ਜਾਊਗਾ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇੱਕ ਟੇਬਲ ਤੇ ਬੈਠਾ ਨਜ਼ਰ ਆਵੇ। ਸੋ ਲੱਗਦਾ ਇਹੋ ਆ ਕਿ ਮੌਕਾ ਬਣ ਰਿਹਾ। ਸੋ ਇਹਦੇ ਲਈ ਕਾਫੀ ਲੰਮਾ ਇੰਤਜ਼ਾਰ ਕਰਨਾ ਪਊਗਾ, ਪਰ ਇਮਕਾਨ ਇਹ ਬਣ ਰਹੇ ਨੇ। ਤਾਂ ਜਿੱਦਾਂ ਉਹਨਾਂ ਨੇ ਨਵਜੋਤ ਸਿੱਧੂ ਨੂੰ ਸਨਮਾਨ ਵਜੋਂ ਸੱਦਾ ਭੇਜਿਆ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਵੀ ਮਾੜੀ ਮੋਟੀ ਪਹਿਲ ਕਰਨੀ ਚਾਹੀਦੀ ਆ ਕਿ ਹੋਰ ਨਹੀਂ ਤੇ ਇੱਥੋਂ ਹੀ ਚਾਹੇ ਸਨਮਾਨ ਭੇਜਦੇ ਨੇ ਇਮਰਾਨ ਖਾਨ ਵਰਗੇ ਦਾ, ਕਿ ਸਿੱਖ ਕੌਮ ਵੱਲੋਂ ਸਨਮਾਨ ਕੀਤਾ ਜਾਂਦਾ ਜਾਂ ਸੱਦਾ ਭੇਜਦੇ ਨੇ, ਮੇਰੇ ਖਿਆਲ ਦੇ ਨਾਲ ਇਹ ਵੀ ਬਿਹਤਰ ਰਹੇਗਾ। ਜੀ ਬਿਲਕੁਲ। ਅਤੇ ਮਿੰਟੂ ਜੀ, ਕਾਫੀ ਜਿਹੜੇ ਸਰੋਤਿਆਂ ਦਾ ਇਹ ਵੀ ਦਿਲਚਸਪੀ ਵੀ ਹੋਵੇਗੀ, ਉਹ ਜਾਣਨਾ ਵੀ ਚਾਹੁੰਦੇ ਹੋਣਗੇ ਵੀ ਜਿਹੜਾ ਕਰਤਾਰਪੁਰ ਲੰਘ ਗਿਆ, ਜੇ ਜਦੋਂ ਹੁਣ ਇਹ ਦੋਨੋਂ ਪਾਸਿਓਂ ਐਗਰੀ ਆ ਬਣ ਜਾਂਦਾ ਆ, ਅਤੇ ਕਿਹੜੀਆਂ ਚੀਜ਼ਾਂ ਦਾ ਅਤੇ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਮੁੱਖ ਫਾਇਦਾ ਜਿਹੜਾ ਪੰਜਾਬ ਦੇ ਅਤੇ ਪਾਕਿਸਤਾਨ ਦੇ ਜਿਹੜੇ ਵੰਡੇ ਗਏ ਲੋਕਾਂ ਨੂੰ ਦੇ ਵਿੱਚ ਜਿਹੜਾ ਹੋਵੇਗਾ? ਇਹ ਤੇ ਸਭ ਕੁਛ ਜਿਹੜਾ ਉਹ ਇਹਨਾਂ ਨੇ ਤੈਅ ਕਰਨਾ ਹੈ। ਅੱਛਾ ਜੀ। ਇਹ ਤੇ ਦੋਨੇ ਦੇਸ਼ ਉਹਨਾਂ ਨੇ ਤਾਂ ਖੋਲ ਦੇਣਾ ਹੈ। ਉਹਨਾਂ ਨੇ ਜੋ ਵੀ ਇਹ ਕਹਿਣਗੇ ਮੇਰੇ ਖਿਆਲ ਦੇ ਨਾਲ ਉਹ ਮੰਨ ਲੈਣਗੇ ਤਕਰੀਬਨ, ਕਿਉਂਕਿ ਕੁਛ ਸਿਕਿਉਰਿਟੀ ਕੰਸਰਨ ਰਹਿਣਗੇ। ਤਾਂ ਉਹ ਸ਼ਰਤਾਂ ਨਿਯਮ ਕੀ ਹੁੰਦੇ ਉਹ ਬਾਅਦ ਦੀ ਗੱਲ ਆ। ਹਾਲੇ ਤਾਂ ਸਿਰਫ ਇਹ ਦੇਖਣਾ ਹੋਏਗਾ ਕਿ ਗਲਿਆਰਾ ਕਦੋਂ ਤੱਕ ਬਣਦਾ ਔਰ ਉਸ ਗਲਿਆਰੇ ਤੇ ਕਿਸ ਤਰ੍ਹਾਂ ਦੀ ਸ਼ਰਤ ਰੱਖੀ ਜਾਂਦੀ ਆ, ਵੀਜ਼ਾ ਰੱਖਿਆ ਜਾਂਦਾ ਤਾਂ ਵੀਜ਼ੇ ਦੀ ਸ਼ਰਤਾਂ ਕੀ ਰੱਖੀਆਂ ਜਾਂਦੀਆਂ, ਇਹ ਸਾਰੀਆਂ ਚੀਜ਼ਾਂ ਬਾਅਦ ਚ ਤੈਅ ਹੋਣਗੀਆਂ। ਤਾਂ ਵਿਦੇਸ਼ ਮੰਤਰਾਲੇ ਨੂੰ ਹੁਣ ਤੋਂ ਹੀ ਅਪੀਲ ਕਰਨੀ ਚਾਹੀਦੀ ਹੈ ਜਿਹੜੇ ਸਿੱਖਾਂ ਦੇ ਮੋਹਤਬਾਰ ਆ ਕਿ ਸ਼ਰਤਾਂ ਇਹੋ ਜਿਹੀਆਂ ਨਾ ਹੋਣ ਕਿ ਸਿਆਪਾ ਪਹਿਲਾਂ ਵਾਲਾ ਹੀ ਰਹੇ, ਗਲਿਆਰਾ ਬਣ ਜਾਵੇ, ਸ਼ਰਤਾਂ ਨਿਯਮ ਇੰਨੇ ਕਠਿਨ ਹੋਣ, ਇੰਨੇ ਔਖੇ ਹੋਣ ਕਿ ਸਧਾਰਨ ਬੰਦਾ ਫਿਰ ਉੱਥੇ ਨਾ ਪਹੁੰਚ ਸਕੇ। ਤਾਂ ਜੇ ਸਧਾਰਨ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਸਿਜਦਾ ਕਰਨ ਦਾ ਮੌਕਾ ਦੇਣਾ ਵਾ, ਹਾਲਾਂਕਿ ਧਰਤੀ ਤੇ ਬਾਬੇ ਨਾਨਕ ਦੀ ਸਮੁੱਚੀ, ਤਾਂ ਖਾਸ ਤੌਰ ਤੇ ਕਰਤਾਰਪੁਰ ਦੀ ਧਰਤੀ ਤੇ ਜੇ ਕਿਸੇ ਨੂੰ ਤੁਸੀਂ ਮੌਕਾ ਦੇਣਾ ਤਾਂ ਉਹਦੇ ਲਈ ਸ਼ਰਤਾਂ ਬਹੁਤ ਆਮ ਨਰਮ ਹੋਣ। ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਲਾਜ਼ਮੀ ਚੀਜ਼ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਅਯੋਧਿਆ ਦੇ ਵਿੱਚ ਧਰਮ ਸੰਸਦ ਦੇ ਆਯੋਜਨ ਨਾਲ ਕਹਿੰਦੇ ਆਮ ਲੋਕਾਂ ਵਿੱਚ ਭੈ ਪਸਰਿਆ। ਬਸ ਧਰਮ ਸੰਕਟ ਤੇ ਧਰਮ ਸੰਸਦ, ਫਿਰ ਸਾਰਾ ਦੇਸ਼ ਹੈ ਜਿਹੜਾ ਉਹ ਵਿੱਚ ਸੰਕਟ, ਇਹੀ ਕੰਮ ਚੱਲੀ ਜਾਂਦਾ। ਕੱਲ ਵੀ ਗੱਲ ਕੀਤੀ ਸੀਗੀ ਆਪਾਂ ਕਿ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਤੇ ਸ਼ਿਵ ਸੈਨਾ ਵਾਲੇ ਜਿਹੜੇ ਉਹ ਇੱਥੇ 2 ਦਿਨ ਦਾ ਧਰਮ ਸੰਸਦ ਦਾ ਆਯੋਜਨ ਕਰ ਰਹੇ ਆ। ਤਾਂ ਦੇਖੋ ਅਪੀਲ ਵੀ ਕੀਤੀ ਗਈ ਸੀਗੀ ਰਾਸ਼ਟਰਪਤੀ ਦੇ ਕੋਲ ਕਿ ਇਸ ਆਯੋਜਨ ਨੂੰ ਟਾਲਿਆ ਜਾਵੇ, ਪਰ ਹੁਣ ਤੱਕ ਮੇਰੇ ਖਿਆਲ ਦੇ ਨਾਲ ਜਿਹੋ ਜਿਹੇ ਇਮਕਾਨ ਬਣਦੇ ਪਏ ਆ, ਟਲਣਾ ਟੁਲਣਾ ਕੁਛ ਨਹੀਂ ਹੈ। ਇਹ ਧਰਮ ਸੰਸਦ ਜਿਹੜੀ ਆ ਉਹ ਇੱਥੇ ਆਯੋਜਿਤ ਹੋ ਕੇ ਰਹੂਗੀ। ਹੁਣ ਇਹ ਵੇਖਣੀ ਮੇਰੇ ਖਿਆਲ ਦੇ ਨਾਲ ਬਹੁਤ ਦਿਲਚਸਪ ਰਹੂਗੀ ਗੱਲ ਕਿ ਉੱਥੇ ਕਿਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ। ਜਿੱਦਾਂ ਆਪਾਂ ਕੱਲ ਵੀ ਸ਼ੰਕਾ ਸੰਸਾ ਜਤਾਇਆ ਸੀਗਾ ਕਿ ਕੋਈ
ਦਸੰਬਰ 1992 ਵਾਲੀ ਘਟਨਾ ਜਿਹੜੀ ਉਹ ਨਾ ਦੁਹਰਾਈ ਜਾਵੇ। ਪਰ ਉੱਥੋਂ ਦੇ ਲੋਕਾਂ ਦਾ ਜਿਹੜਾ ਸਹਿਮ ਹੈ ਉਹ ਵੱਧਦਾ ਜਾਂਦਾ। ਘੱਟ ਗਿਣਤੀਆਂ ਵਾਲੇ ਤੇ ਬਹੁਤ ਐਸੇ ਘਰ ਨੇ, ਇਹੋ ਜਿਹੇ ਘਰ ਨੇ ਜਿਹੜੇ ਉੱਥੋਂ ਹਿਜਰਤ ਵੀ ਕਰ ਗਏ ਆ। ਇਹ ਸਮਾਂ ਜਿਹੜਾ ਟਪਾ ਲਓ। ਕੁਛ ਲੋਕਾਂ ਨੇ ਆਪਣਾ ਅੰਨ ਪਾਣੀ ਵੀ ਜੋੜ ਲਿਆ ਕੁਛ ਦਿਨਾਂ ਦਾ। ਇੱਥੇ ਪਤਾ ਨਹੀਂ ਮਾਹੌਲ ਕਿਹੋ ਜਿਹਾ ਬਣ ਜਾਣਾ। ਸੋ ਹੁਣ ਦੇਖਦੇ ਹਾਂ ਅੱਗੇ ਚੱਲ ਕੇ ਕੀ ਇਹ ਖੇਡ ਰਚਾਈ ਜਾਂਦੀ ਹੈ, ਕੀ ਕੌਤਕ ਕਰਦੇ ਆ। ਕਿਉਂਕਿ ਸਿੱਧੇ ਤੌਰ ਤੇ ਜੇ ਦੇਖੋ ਜਿਹੜਾ ਨਰਿੰਦਰ ਮੋਦੀ ਆ ਜਾਂ ਅਮਿਤ ਸ਼ਾਹ, ਇਹਨਾਂ ਦੋਨਾਂ ਦੀ ਸੋਚ ਜਿਹੜੀ ਆ ਥੋੜੀ ਜਿਹੀ ਵੇਖਣ ਚ ਹੋਰ ਲੱਗਦੀ ਹੈ। ਪਰ RSS ਤੋਂ ਇਹ ਕਦੇ ਜੁਦਾ ਨਹੀਂ ਹੋ ਸਕਦੀ। ਇਹ ਆਪਾਂ ਨੂੰ ਵੀ ਪਤਾ, ਸਭ ਨੂੰ ਪਤਾ। ਪਰ RSS ਇਹ ਮੰਨ ਕੇ ਚੱਲਦੀ ਪਈ ਆ ਕਿ ਜੇ ਅਸੀਂ ਮੋਦੀ ਨੂੰ ਰਿਪੀਟ ਕਰਵਾਉਣਾ ਤਾਂ ਫਿਰ ਸਾਨੂੰ ਇਹ ਪਤਾ ਤਾਂ ਖੇਡਣਾ ਹੀ ਪਊਗਾ। ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਿਹੜਾ ਉਹ ਤੇ ਹੁਣ ਜਨਵਰੀ ਤੱਕ ਚਲੇ ਗਿਆ ਤੇ ਉਹ ਵੋਟਾਂ ਤੋਂ ਪਹਿਲਾਂ ਨਿਬੜਦਾ ਵੀ ਨਜ਼ਰ ਨਹੀਂ ਆਉਂਦਾ। ਸੋ ਇਹੋ ਜਿਹੀ ਕੋਈ ਚੀਜ਼ ਜਿਹੜੀ ਆ ਉਹ ਹੋਏਗੀ ਲਾਜ਼ਮੀ, ਜਿਹੜਾ ਸ਼ੱਕ ਜਤਾਇਆ ਜਾ ਰਿਹਾ ਇਹ ਐਸੀ ਕੋਈ ਨਾ ਕੋਈ ਚੀਜ਼ ਜਿਹੜੀ ਹੈ ਜਾਂ ਸ਼ਰਾਰਤਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਏਗੀ, ਜਿਹਦੇ ਨਾਲ ਵੋਟਰਾਂ ਦੇ ਵਿੱਚ ਕਤਾਰਬੰਦੀ ਹੈ ਜਿਹੜੀ ਹੋ ਸਕੇ। ਉਹ ਦੇਖਦੇ ਹੁਣ ਅੱਗੇ ਕੀ ਬਣਦਾ। ਪਰ ਦੁਆ ਕਰਨੀ ਚਾਹੀਦੀ ਆ ਕਿ ਕੋਈ ਇਹੋ ਜਿਹੀ ਨੌਬਤ ਨਾ ਆਵੇ ਕਿ ਘੱਟ ਗਿਣਤੀਆਂ 'ਚ ਜਿਹੜਾ ਇਹ ਭੈ ਵਾਲਾ ਮਾਹੌਲ ਆ ਉਹ ਹੋਰ ਵੀ ਗਾੜਾ ਹੋ ਜਾਵੇ, ਹੋਰ ਵੀ ਗੂੜਾ ਹੋ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੇਲ੍ਹਾਂ ਵਿੱਚ ਐਸ਼ ਦੇ ਉੱਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਫਟਕਾਰ ਲਈ ਹੈ। ਦੇਖੋ ਜੇਲ੍ਹਾਂ ਦੇ ਵਿੱਚ ਐਸ਼ ਵਾਲਾ ਕੰਮ ਹੈ ਜਿਹੜਾ ਬਹੁਤ ਪੁਰਾਣਾ। ਇੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਮਾਮਲਾ ਉਹ ਇਸੇ ਤਰ੍ਹਾਂ ਦਾ ਹੀ ਆ। ਯੂਨੀਟੈਕ ਦਾ ਕੋਈ ਜਿਹੜਾ ਮੈਨੇਜਿੰਗ ਡਾਇਰੈਕਟਰ ਹੈ ਉਹਦਾ ਭਰਾ ਜਿਹੜਾ ਉਹ ਤਿਹਾੜ ਜੇਲ੍ਹ ਦੇ ਵਿੱਚ। ਹੁਣ ਦੇਖੋ ਆਪਾਂ ਮੰਨਦੇ ਹਾਂ ਕਿ ਤਿਹਾੜ ਜੇਲ੍ਹ ਆ ਜਿਹੜੀ ਉਹ ਬੜੀ ਸਖਤ ਜੇਲ੍ਹ ਆ, ਪਰ ਕਮਾਲ ਦੀ ਗੱਲ ਹੈ ਕਿ ਉੱਥੇ ਜਿਹੜੀ ਇੰਸਪੈਕਸ਼ਨ ਦੇ ਵਿੱਚ ਗੱਲਬਾਤ ਸਾਹਮਣੇ ਆਈ ਆ ਉਹ ਅੱਖਾਂ ਕੱਢਣ ਵਾਲੀ ਆ। ਉਹ ਅੱਖਾਂ ਟਡਾਉਣ ਵਾਲੀ ਕਹਿ ਸਕਦੇ ਹਾਂ ਕਿ ਯੂਨੀਟੈਕ ਦਾ ਜਿਹੜਾ ਪ੍ਰਮੋਟਰ ਹੈ ਸੰਜੇ ਚੰਦਰਾ ਤੇ ਉਹਦਾ ਭਰਾ ਜਿਹੜਾ ਉਹ ਉੱਥੇ VIP ਜਿਹਨੇ ਆਪਾਂ ਸ਼ਾਹੀ ਸਹੂਲੀਅਤਾਂ ਕਹਿੰਦੇ ਹਾਂ ਕਿ ਸ਼ਾਹੀ ਸਹੂਲੀਅਤਾਂ ਮੰਗ ਰਿਹਾ ਸੀਗਾ। ਦੋਵੇਂ ਉਹਨਾਂ ਦੇ ਜਿਹੜੇ ਰੂਮ ਸੀਗੇ, ਸਾਈਡ ਰੂਮ ਕਹਿ ਲਓ, ਉਹਨਾਂ ਦੇ ਵਿੱਚ ਟੈਲੀਵਿਜ਼ਨ ਲੱਗੇ ਸੀਗੇ, ਸੋਫੇ ਲੱਗੇ ਸੀਗੇ, ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਫਿਰ ਹੁਣ ਸੁਪਰੀਮ ਕੋਰਟ ਤੱਕ ਪਹੁੰਚੀਆਂ ਨੇ। ਸੁਪਰੀਮ ਕੋਰਟ ਨੇ ਚੰਗੀ ਇਹਨਾਂ ਨੂੰ ਫਟਕਾਰ ਲਾਈ ਹੈ, ਝਾੜ ਪਾਈ ਹੈ, ਨਾਲ ਸਵਾਲ ਜਵਾਬ ਵੀ ਕੀਤੇ ਆ। ਹੁਣ ਜਵਾਬ ਵੀ ਇਹਨਾਂ ਨੂੰ ਦਾਖਲ ਕਰਨਾ ਪਊਗਾ ਸਰਕਾਰ ਵੱਲੋਂ। ਪਰ ਗੱਲ ਤੇ ਇਹੋ ਹੀ ਆ ਨਾ ਕਿ ਰਾਜ ਕਰਨਵੀਰ ਸਿੰਘ ਦੀ ਜੇਲ੍ਹਾਂ ਦੇ ਅੰਦਰ ਇੱਕ ਤੇ ਵਿਵਸਥਾ ਜਿਹੜੀ ਸਰਕਾਰੀ ਵਿਵਸਥਾ, ਇੱਕ ਉੱਥੇ ਵਿਵਸਥਾ ਜਿਹੜੀ ਸਰਕਾਰ ਦੇ ਬੰਦਿਆਂ ਨੇ ਖੁਦ ਪੈਦਾ ਕੀਤੀ ਹੋਈ ਹੈ। ਯਾਨੀ ਅਮੀਰ ਵਾਸਤੇ ਇੱਕ ਵਿਵਸਥਾ ਕਾਇਮ ਕਰ ਦਿੱਤੀ ਗਈ ਹੈ ਕਿ ਲਿਆ ਭਾਈ ਤੂੰ ਇੰਨਾ ਚੜਾਵਾ ਦੇ ਦੇ, ਤੈਨੂੰ ਇਸ ਵਿਵਸਥਾ ਦੇ ਤਹਿਤ ਸਹੂਲੀਅਤ ਦੇ ਦਿੱਤੀ ਜਾਵੇ। ਤਾਂ ਸਮਾਨ ਅੰਤਰ ਇੱਕ ਵਿਵਸਥਾ ਚੱਲਦੀ ਹੈ ਜੇਲ੍ਹ ਦੇ ਵਿੱਚ, ਸਮਝਣ ਦੀ ਗੱਲ ਆ। ਤਾਂ ਉਸ ਵਿਵਸਥਾ ਦੇ ਵਿੱਚ ਮਾਤੜ ਹੈ ਜਿਹੜਾ ਉਹ ਕਈ ਵਾਰ ਉੱਥੇ ਆਪਣੇ ਜਿਹੜੇ ਉਹਦੇ ਮੌਲਿਕ ਹੱਕ ਹੁੰਦੇ ਆ ਉਹਨਾਂ ਤੋਂ ਵੀ ਵਾਂਝਾ ਰਹਿ ਜਾਂਦਾ। ਤਾਂ ਉਹ ਜਿਹੜੇ ਦੂਸਰੇ ਹੁੰਦੇ ਆ ਪੈਸੇ ਨਾਲ ਸਾਰੀਆਂ ਸਹੂਲਤਾਂ ਲੈ ਜਾਂਦੇ ਆ। ਇਹਦੀ ਇੱਕ ਉਦਾਹਰਨ ਦੇਖੋ, ਪ੍ਰਤੱਖ ਰੂਪ ਚ ਤੁਸੀਂ ਟ੍ਰਿਬਿਊਨ ਚ ਰਿਪੋਰਟ ਪੜ੍ਹੀ ਹੋਣੀ ਆ 2 ਦਿਨ ਪਹਿਲਾਂ। ਆ ਜਿਹੜਾ ਨਿਰਮਲ ਭੰਗੂ ਆ ਜਿਹਦੇ ਤੇ ਹਜ਼ਾਰਾਂ ਕਰੋੜ ਦੀ ਠੱਗੀ ਦਾ ਦੋਸ਼ ਆ, ਉਹਨੇ 29 ਮਹੀਨਿਆਂ ਚੋਂ 22 ਮਹੀਨੇ ਕੈਦ ਜਿਹੜੀ ਆ ਜਾਂ ਜੇਲ੍ਹ ਆ ਉਹ ਇੱਕ ਲਗਜ਼ਰੀ ਹਸਪਤਾਲ ਚ ਕੱਟੀ ਆ। ਤੇ ਉਹ ਹਸਪਤਾਲ ਉੱਥੇ ਆ ਜਿੱਥੋਂ ਉਹਦਾ ਘਰ ਮਸਾਂ ਕਿਲੋਮੀਟਰ ਦੂਰ ਆ। ਦੇਖ ਲਓ। ਸੋ ਇਹ ਚੀਜ਼ਾਂ ਦੇਖ ਲਓ ਕਿ ਉਹਨੂੰ ਭੰਗੂ ਨੂੰ ਦਿੱਲੀ ਚੋਂ ਬੁਲਾ ਕੇ ਇੱਥੇ ਲਿਆਂਦਾ ਗਿਆ, ਫਿਰ ਉਸ ਤੋਂ ਬਾਅਦ ਉਹਨੂੰ ਹਸਪਤਾਲ ਚ ਭੇਜ ਦਿੱਤਾ ਗਿਆ। 29 ਮਹੀਨਿਆਂ ਚੋਂ 22 ਮਹੀਨੇ ਉਹ ਹਸਪਤਾਲ ਚ ਰਿਹਾ। ਚਰਨਜੀਤ ਭੁੱਲਰ ਦੀ ਰਿਪੋਰਟ ਸੀਗੀ। ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਕਿ ਇੱਕ ਤੇ ਪਿੱਛੇ ਜੇ ਚੱਡਾ ਬੜਾ ਮਸ਼ਹੂਰ ਹੋਇਆ ਸੀਗਾ ਜੋ ਚੀਫ ਖਾਲਸਾ ਦੀਵਾਨ ਦਾ ਮੁਖੀ ਸੀਗਾ, ਉਸ ਤੋਂ ਬਾਅਦ ਜਿਹੜਾ ਦੂਸਰਾ ਆਇਆ ਸੀਗਾ ਉਹਨੂੰ ਵੀ ਸਜ਼ਾ ਹੋ ਗਈ ਸੀਗੀ 5 ਸਾਲ ਜੀ। ਤਾਂ ਪਹਿਲੇ ਦਿਨ ਹੀ ਉਹਦੇ ਸੀਨੇ 'ਚ ਖੱਬੇ ਪਾਸੇ ਦਰਦ ਹੋਇਆ, ਮੁੜ ਕੇ ਮੇਰੇ ਖਿਆਲ ਦੇ ਨਾਲ ਉਹ ਠੀਕ ਹੀ ਨਹੀਂ ਹੋਇਆ। ਉਹ ਵੀ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਗਿਆ। ਸ਼ਾਇਦ ਜੇ ਭੇਜਿਆ ਗਿਆ ਹੋਵੇ ਤਾਂ ਬਹੁਤ ਬਾਅਦ 'ਚ ਭੇਜਿਆ ਗਿਆ। ਤੇ ਜੇ ਭੇਜਿਆ ਵੀ ਜਾਂਦਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਨੂੰ ਫਿਰ ਦੁਬਾਰਾ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਜਾਂਦਾ। ਸੋ ਇੱਕ ਵਿਵਸਥਾ ਸਮਾਨਾਂਤਰ, ਇਸ ਵਿਵਸਥਾ ਦਾ ਤੋੜ ਇਹੋ ਹੀ ਆ ਕਿ ਭ੍ਰਿਸ਼ਟਾਖੋਰੀ ਹੈ ਜਿਹੜੀ ਉਹ ਪ੍ਰਬੰਧਨ ਚੋਂ ਖਤਮ ਕੀਤੀ ਜਾਵੇ, ਜਿਹੜੀ ਕਿ ਹੋ ਨਹੀਂ ਸਕਦੀ ਕਿਉਂਕਿ ਹੁਣ ਪ੍ਰਬੰਧਨ ਦੀਆਂ ਰਗਾਂ ਦੇ ਵਿੱਚ ਇਹ ਭ੍ਰਿਸ਼ਟਾਖੋਰੀ ਦਾ ਨਸ਼ਾ ਇਹੋ ਜਿਹਾ ਰਮ ਗਿਆ, ਇਹੋ ਜਿਹਾ ਰਚ ਗਿਆ ਕਿ ਇਹਦੇ ਬਿਨਾਂ ਤੜਫ ਕੇ ਮਰ ਜੂਗੀ ਇਹ ਜਿਹੜੀ ਪ੍ਰਬੰਧਨ ਦੀ ਵਿਵਸਥਾ।
ਜੀ 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 ਅਤੇ ਨਾਲ ਹੀ ਸਰੋਤਿਆਂ ਨੂੰ ਮਿੰਟੂ ਜੀ ਆਪਾਂ ਦੱਸ ਜਾਏ ਵੀ ਅੱਜ ਜਿਹੜੇ ਪਹਿਲੋਂ ਖਬਰਾਂ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਸਰੋਤਿਆਂ ਦੀਆਂ ਕਾਲਸ ਜਿਹੜੀਆਂ ਉਹ ਵੀ ਲਵਾਂਗੇ ਅਤੇ ਸਰੋਤਿਓ ਤੁਸੀਂ ਵੀ ਜਿਹੜੀਆਂ ਖਬਰਾਂ ਹੋਣ ਤੋਂ ਉਪਰੰਤ ਜਿਹੜੇ ਕੁਝ ਤੁਹਾਡੇ ਸਵਾਲ ਹੈਗੇ ਆ ਮਿੰਟੂ ਜੀ ਨੂੰ ਤੁਸੀਂ ਕਰ ਸਕੋਗੇ ਨੰਬਰ 408-272-5200 ਦੇ ਉੱਤੇ। ਅਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ ਤਾਂ ਹਸ਼ੀਮਪੁਰਾ ਹੱਤਿਆਕਾਂਡ ਵਿੱਚ ਹੁਣ ਤੱਕ ਬਹੁਤ ਸਾਰੇ ਪੁਲਿਸ ਵਾਲਿਆਂ ਸਮਰਪਣ ਨਹੀਂ ਕੀਤਾ। ਦੇਖੋ ਹਾਸ਼ਿਮਪੁਰ ਦਾ ਜਿਹੜਾ ਇਹ ਕਤਲਾਮ ਸੀਗਾ ਇਹ ਵੀ ਘੱਟ ਗਿਣਤੀਆਂ ਦਾ ਹੀ ਸੀਗਾ। ਪੁਲਿਸ ਵਾਲਿਆਂ ਨੇ ਇਹ ਕਤਲਾਮ ਕੀਤਾ ਸੀਗਾ 1987 ਦੀ ਗੱਲ ਆ ਮੇਰੇ ਖਿਆਲ ਦੇ ਨਾਲ। ਤਾਂ ਪਹਿਲੀ ਅਦਾਲਤ ਨੇ ਯਾਨੀ ਹੇਠਲੀ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਸੀ ਸਾਰਿਆਂ ਨੂੰ। ਫਿਰ ਬਾਅਦ ਦੇ ਵਿੱਚ ਹਾਈ ਕੋਰਟ ਨੇ ਇਹਨਾਂ ਸਾਰਿਆਂ ਨੂੰ ਉਮਰ ਕੈਦ ਕਰ ਦਿੱਤੀ ਸੀ ਯਾਨੀ ਫੈਸਲਾ ਪਲਟ ਦਿੱਤਾ ਸੀਗਾ। ਇਹਦੇ ਵਿੱਚ 42 ਬੰਦੇ ਆ ਜਿਹੜੇ ਨਿਰਦੋਸ਼ ਬੰਦੇ ਜਿਹੜੇ ਸੀਗੇ ਮਾਰ ਕੇ ਨਹਿਰ 'ਚ ਸੁੱਟ ਦਿੱਤੇ ਗਏ ਸੀਗੇ। ਤਾਂ ਹੋਇਆ ਕੀ ਆ ਕਿ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਡੈਡਲਾਈਨ ਦਿੱਤੀ ਗਈ। ਜਦੋਂ ਹਾਈ ਕੋਰਟ 'ਚੋਂ ਇਸ ਤਰ੍ਹਾਂ ਸਜ਼ਾ ਆਉਂਦੀ ਆ ਤਾਂ ਫਿਰ ਇੱਕ ਬੰਦੇ ਕੋਲ ਇੱਕ ਟਾਈਮ ਹੁੰਦਾ ਕਿ ਉਸ ਟਾਈਮ ਦੇ ਵਿੱਚ ਉਹਨੇ ਜਾ ਕੇ ਜੇਲ੍ਹ 'ਚ ਜਾਂ ਅਦਾਲਤ ਦੇ ਅੰਦਰ ਸਰੈਂਡਰ ਕਰਨਾ ਹੁੰਦਾ। ਤਾਂ 22 ਨਵੰਬਰ ਨੂੰ ਇਹ ਡੈਡਲਾਈਨ ਖਤਮ ਹੋ ਗਈ ਆ। ਦੱਸਦੇ ਆ ਕਿ 16 ਦੇ ਵਿੱਚੋਂ 12 ਬੰਦਿਆਂ ਨੇ ਸਮਰਪਣ ਹੀ ਨਹੀਂ ਕੀਤਾ ਯਾਨੀ ਜਿਹੜੇ 16 ਸੀਗੇ ਵਿੱਚੋਂ ਕੁਛ ਮਰ ਵੀ ਗਏ ਸੀਗੇ ਹੈ ਤੇ ਵਾਹਵਾ ਸਨ। ਤਾਂ ਉਹਨਾਂ ਨੇ 22 ਨਵੰਬਰ ਤੱਕ ਕੋਰਟ ਦੇ ਵਿੱਚ ਸਰੈਂਡਰ ਕਰਨਾ ਸੀਗਾ ਤਾਂ ਸਰੈਂਡਰ ਨਹੀਂ ਕੀਤਾ। ਹੁਣ ਕਿਉਂ ਨਹੀਂ ਕੀਤਾ ਇਹ ਤੇ ਸਾਫ਼ ਹੀ ਜ਼ਾਹਿਰ ਕਿ ਉਹ ਭਗੌੜੇ ਹੋਣ ਨੂੰ ਫਿਰਦੇ ਆ। ਹੁਣ ਦੇਖਣਾ ਇਹ ਹੋਊਗਾ ਕਿ ਇਹਨਾਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਨਾਲ ਦੀ ਨਾਲ ਗੈਰ ਜ਼ਮਾਨਤੀ ਵਾਰੰਟ ਨਿਕਲ ਜਾਂਦੇ ਆ। ਜਿੰਨੀ ਕੁ ਮੈਨੂੰ ਨੌਲੇਜ ਆ ਕਿ ਜਦੋਂ ਇਸ ਤਰ੍ਹਾਂ ਮਿੱਥੇ ਸਮੇਂ ਤੇ ਦੋਸ਼ੀ ਹੈ ਜਿਹੜਾ ਸਰੈਂਡਰ ਨਹੀਂ ਕਰਦਾ ਨਾਲ ਦੀ ਨਾਲ ਗੈਰ ਜ਼ਮਾਨਤੀ ਵਾਰੰਟ ਕੱਢ ਦਿੱਤੇ ਜਾਂਦੇ ਆ। ਤਾਂ ਹੁਣ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਇਹਨਾਂ ਨੂੰ ਫੜਿਆ ਕਦੋਂ ਜਾਂਦਾ ਤੇ ਜੇ ਢਿੱਲ-ਮੱਠ ਅਪਣਾਈ ਜਾਂਦੀ ਆ ਇਹ ਤੇ ਫਿਰ ਠੀਕ ਇਸੇ ਤਰ੍ਹਾਂ ਦਾ ਹੀ ਕੰਮ ਆ ਕਿ ਜਿਹੜਾ ਤੁਸੀਂ ਦਿੱਤਾ ਇਨਸਾਫ ਅੱਧਾ ਅਧੂਰਾ 87 ਤੋਂ ਲੈ ਕੇ ਹੁਣ ਤੱਕ ਸਾਲ ਗਿਣ ਲਓ ਕਿੰਨੇ ਬਣਦੇ ਆ। ਤਾਂ ਜਿਹੜਾ ਤੁਸੀਂ ਇਨਸਾਫ ਦਿੱਤਾ ਫਿਰ ਦੇ ਕੇ ਖੋਣ ਵਾਲੀ ਗੱਲ ਹੋ ਜਾਓ। ਜੀ 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 ਅਤੇ ਮਿੰਟੂ ਜੀ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਕਹਿੰਦੇ ਰੇਡੀਓ ਐਕਟਿਵ ਆਈਸੋਟੋਪ ਜ਼ਹਿਰ ਨਾਲ ਹੋਈ ਸੀ ਜਸਟਿਸ ਲੋਇਆ ਦੀ ਮੌਤ। ਇੱਕ ਵਕੀਲ ਦਾ ਦਾਵਾ ਇਹ ਤਾਂ ਬੜੀ ਸਨਸਨੀਖੇਜ਼ ਗੱਲ ਨਿਕਲੀ। ਬਿਲਕੁਲ ਸਨਸਨੀਖੇਜ਼ ਗੱਲ ਆ ਔਰ ਇਹ ਬਕਾਇਦਾ ਇੱਕ ਵਕੀਲ ਨੇ ਜਾ ਕੇ ਰਿਪੋਰਟ ਦਰਜ ਕਰਵਾਈ ਆ ਅਦਾਲਤ ਦੇ ਅੰਦਰ। ਸੋ ਨਾਗਪੁਰ ਦਾ ਵਕੀਲ ਆ ਸਤੀਸ਼ ਸ਼ਾਇਦ ਉਹਨਾਂ ਦਾ ਨਾਮ ਹੈ ਸਤੀਸ਼ ਓਕੇ। ਤਾਂ ਉਹਨਾਂ ਨੇ ਇਹ ਕਾਫੀ 200 ਪੰਨਿਆਂ ਦੀ ਸ਼ਾਇਦ ਇੱਕ ਪਟੀਸ਼ਨ ਹੈ ਜਿਹਦੀ ਦਾਖਲ ਕੀਤੀ। ਉਹਦੇ ਵਿੱਚ ਇਹ ਕਿਹਾ ਗਿਆ ਕਿ ਰੇਡੀਓ ਐਕਟਿਵ ਆਈਸੋਟੋਪ ਜ਼ਹਿਰ ਦੇ ਕੇ ਮੁਨਸਿਫ ਲੋਇਆ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ। ਤੇ ਉਹਨੇ ਨਾਲ ਇਹ ਵੀ ਕਿਹਾ ਕਿ ਦਵਿੰਦਰ ਫੜਨਵੀਸ ਵੱਲੋਂ ਲਗਾਤਾਰ ਇਸ ਮੁਨਸਿਫ ਨੂੰ ਇਸ ਜੱਜ ਨੂੰ ਧਮਕਾਇਆ ਜਾ ਰਿਹਾ ਸੀ ਕਿਉਂਕਿ ਇਹਦਾ ਮਾਮਲਾ ਜਿਹੜਾ ਅਮਿਤ ਸ਼ਾਹ ਦਾ ਉਹ ਇਹਦੇ ਕੋਲ ਸੀਗਾ ਸੋਹਰਾਬੂਦੀਨ ਵਾਲਾ। ਵੈਸੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਸੋਹਰਾਬੂਦੀਨ ਬਾਰੇ ਪਿਛਲੇ ਹਫ਼ਤੇ ਜਾਂ ਪਿਛਲੇ ਤੋਂ ਪਿਛਲੇ ਹਫ਼ਤੇ ਇੱਕ ਗਵਾਹੀ ਹੋਰ ਹੋਈ ਆ। ਉਹਦੇ ਵਿੱਚ ਇੱਕ ਬੰਦੇ ਨੇ ਆ ਕੇ ਸਿੱਧੇ ਤੌਰ ਤੇ ਕਿਹਾ ਵਾ ਕਿ ਅਸਲ ਦੇ ਵਿੱਚ ਸੋਹਰਾਬੂਦੀਨ ਸੀਗਾ ਜਿਹੜਾ ਇਹਨੇ ਹੀ ਹਰੇਨ ਪਾਂਡਿਆ ਨੂੰ ਮਾਰਿਆ ਸੀਗਾ ਜਿਹੜਾ ਨਰਿੰਦਰ ਮੋਦੀ ਦਾ ਗੁਜਰਾਤ ਦੇ ਵਿੱਚ ਸਿਰੇ ਦਾ ਵਿਰੋਧੀ ਸੀਗਾ। ਤਾਂ ਹਰੇਨ ਪਾਂਡਿਆ ਦੀ ਸਪਾਰੀ ਉਸ ਸਮੇਂ ਦੇ DGP ਨੇ ਦਿੱਤੀ ਹੈ। ਹੁਣ ਤੁਸੀਂ ਆਪ ਹੀ ਅੱਗੇ ਦੇਖ ਲਓ ਕਿ ਉਸ ਸਮੇਂ ਗ੍ਰਹਿ ਮੰਤਰੀ ਕੌਣ ਸੀ ਮੁੱਖ ਮੰਤਰੀ ਕੌਣ ਸੀਗਾ ਗੁਜਰਾਤ ਦਾ। ਫਿਰ ਥੋੜੇ ਦਿਨ ਪਹਿਲਾਂ ਮੇਰੇ ਖਿਆਲ ਦੇ ਨਾਲ 3-4 ਦਿਨ ਪਹਿਲਾਂ ਇੱਕ ਪੁਲਿਸ ਅਫਸਰ ਨੇ ਸਟੇਟਮੈਂਟ ਦਿੱਤੀ ਹੈ। ਸਾਰੀਆਂ ਚੀਜ਼ਾਂ ਰਿਕਾਰਡ ਤੇ ਮੈਂ ਆਪਣੇ ਕੋਲੋਂ ਇੱਕ ਚੀਜ਼ ਵੀ ਨਹੀਂ ਕਹੂੰਗਾ। ਤਾਂ ਉਹ ਉਸ ਬੰਦੇ ਨੇ ਸਟੇਟਮੈਂਟ ਦੇ ਵਿੱਚ ਕੀ ਲਿਖਿਆ ਉਹ ਕਹਿੰਦਾ ਕਿ ਮੈਂ ਇੱਕ ਬਹੁਤ ਵੱਡੀ ਰਿਪੋਰਟ ਦਰਜ ਕੀਤੀ ਸੀਗੀ ਫਾਈਲ ਦੇ ਵਿੱਚ ਸੋਹਰਾਬੂਦੀਨ ਵਾਲੇ ਮਾਮਲੇ ਦੇ ਵਿੱਚ ਜਿਹਦੇ 'ਚ ਰਾਜਸਥਾਨ ਦੇ ਗ੍ਰਹਿ ਮੰਤਰੀ ਦਾ ਵੀ ਬਿਆਨ ਸੀ ਹੋਰ ਕਈਆਂ ਦੇ ਬਿਆਨ ਸੀਗੇ ਤੇ ਜਿਹਨਾਂ ਦੇ ਵਿੱਚੋਂ ਸਾਬਤ ਹੁੰਦਾ ਸੀਗਾ ਕਿ ਅਮਿਤ ਸ਼ਾਹ ਅਹਿਮ ਕੜੀ ਆ। ਤਾਂ ਜਦੋਂ ਕਹਿੰਦਾ ਕਿ ਉੱਥੇ ਬਚਾਅ ਪੱਖ ਦੇ ਵਕੀਲ ਨੂੰ ਅਸੀਂ ਉਹ ਰਿਕਾਰਡ ਦੇਣ ਲੱਗੇ ਤਾਂ ਉਹ ਸਟੇਟਮੈਂਟ ਹੀ ਫਾਈਲ 'ਚੋਂ ਗਏ। ਉਸ ਤੋਂ ਫਾਈਲ ਜਾਂ ਫਾਈਲ ਦੇ ਵਿੱਚੋਂ ਸਟੇਟਮੈਂਟ ਕਿੱਧਰ ਗਏ ਮੈਨੂੰ ਨਹੀਂ ਪਤਾ। ਹੁਣ ਇੱਕ ਪੁਲਿਸ ਅਫਸਰ ਵੀ ਇਹ ਕਹਿੰਦਾ ਔਰ ਤੀਜਾ ਅੱਜ ਇਹ ਹੁਣ ਖੁਲਾਸਾ ਕਹਿ ਲਓ ਜਾਂ ਇਹ ਸਟੇਟਮੈਂਟ ਕਹਿ ਲਓ ਇਹ ਆ ਗਿਆ ਸਾਹਮਣੇ। ਤਾਂ ਇਹਦੇ ਵਿੱਚ ਹੁਣ ਦੇਖੋ ਮਾਮਲਾ ਤੇ ਬੜਾ ਸੈਂਸਿਟਿਵ ਆ ਔਰ ਕੜੀਆਂ ਜੇ ਜੋੜ ਕੇ ਦੇਖੀਏ ਤੇ ਮਾਮਲਾ ਸ਼ੱਕੀ ਵੀ ਹੋ ਜਾਂਦਾ ਸੈਂਸਿਟਿਵ ਹੀ ਨਹੀਂ ਹੈ। ਇਹਦੇ ਲਈ ਤੇ ਹੁਣ ਕੋਈ ਪਾਏਦਾਰ ਜਾਂਚ ਪੜਤਾਲ ਬੈਠੇ ਤਾਂ ਹੀ ਚੀਜ਼ਾਂ ਸਾਫ਼ ਹੋਣਗੀਆਂ ਕਿਉਂਕਿ ਗੱਲ ਉਲਝ ਵੀ ਬਹੁਤ ਹੋ ਗਈ ਆ। ਜੀ ਜੀ ਬਿਲਕੁਲ। ਤੇ ਇਹ ਵੀ ਮੈਂ ਪੁੱਛਣਾ ਚਾਹੂੰਗਾ ਵੀ ਮਿੰਟੂ ਜੀ ਵੀ ਉੱਥੇ ਦੇ ਮੀਡੀਆ ਇਸ ਦੇ ਉੱਤੇ ਕਿੰਨੀ ਕੁ ਗੌਰ ਕਰ ਰਹੀ ਇਸ ਜਿਹੜੀ ਗੱਲ ਦੇ? ਬਿਲਕੁਲ ਬਿਲਕੁਲ ਨਾ ਮਾਤਰ ਬਿਲਕੁਲ ਬਿਲਕੁਲ ਹੈ ਨਹੀਂ ਇਹਨਾਂ ਚੀਜ਼ਾਂ ਦੀ ਕਿਤੇ ਵੀ ਚਰਚਾ ਹੈ ਨਹੀਂ। ਇਹ ਖਬਰਾਂ ਤੁਹਾਨੂੰ ਆਮ ਤੌਰ ਤੇ ਭਾਰਤੀ ਮੀਡੀਆ 'ਚ ਨਹੀਂ ਮਿਲਣਗੀਆਂ। ਇਹ ਤੇ ਕੀ ਹੈ ਕਿ ਛੋਟੇ ਛੋਟੇ ਨਿਊਜ਼ ਪੋਰਟਲ ਹੈ ਜਿਹੜੇ
ਉਹ ਪਾ ਦਿੰਦੇ ਆ, ਜਾਂ ਕੁਛ ਜਿਹੜੇ ਮੀਡੀਆ ਦੇ ਹਿੱਸੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਮਾੜੀ ਮੋਟੀ ਗੈਰਤ ਆ, ਮਾੜੀ ਮੋਟੀ ਅਣਖ ਆ, ਮਾੜੀ ਮੋਟੀ ਇਮਾਨਦਾਰੀ ਆ, ਫਰਜ਼ ਪ੍ਰਤੀ ਜਿਹੜੇ ਸਿਧਾਂਤਵਾਦੀ ਲੋਕ ਆ, ਉਹ ਇਹ ਖਬਰਾਂ ਜਿਹੜੀਆਂ ਦਿੰਦੇ ਆ। ਬਾਕੀ ਮੀਡੀਆ ਤੇ ਤੁਸੀਂ ਹੁਣ ਬਸ ਅੱਗੇ ਇਹ ਤੋਂ ਭਲਾ ਕਹਿੰਦੇ ਉਹ ਕਹਿੰਦੇ ਹੁੰਦੇ ਨਾ ਮੱਕਿਓ ਪਰਾਂ ਉਜਾੜ ਵਾਲੀ ਗੱਲ ਆ, ਬਸ ਉਜਾੜ ਹੀ ਆ। ਜੀ ਜੀ ਬਿਲਕੁਲ, ਇਹ ਤਾਂ ਬਹੁਤ ਵੈਸੇ ਘਬਰਾਉਣ ਵਾਲੀ ਗੱਲ ਵੀ ਆ ਵੀ ਸੁਪਰੀਮ ਕੋਰਟ ਦਾ ਜੱਜ ਵੀ ਜਿਹੜਾ ਆ ਇਹਨਾਂ ਤੋਂ ਜਿਹੜਾ ਫਿਰ ਉਹ ਬਚਿਆ ਨਹੀਂ, ਅਤੇ ਆਮ ਲੋਕਾਂ ਦੇ ਨਾਲ ਜਿਹੜਾ ਆ ਉੱਥੇ ਕੀ ਇਨਸਾਫ ਅਤੇ ਕੀ ਉੱਥੇ ਤੁਸੀਂ ਜਿਹੜੇ ਇਨਸਾਫ ਦੀ ਜਿਹੜੀ ਉਹ ਗੱਲ ਸੋਚਦੇ ਹੋਣਗੇ। ਅਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਜਿਹੜਾ ਇਹ ਜਿਹੜਾ ਅੰਮ੍ਰਿਤਸਰ ਦੇ ਨਜ਼ਦੀਕ ਰਾਜਾ ਸੰਸੀ ਜਿਹੜਾ ਬੰਬ ਧਮਾਕਾ ਹੋਇਆ ਆ, ਕਹਿੰਦੇ ਮੁਤਵਾਜੀ ਜਥੇਦਾਰ ਦੀ ਵੀ ਹੋ ਰਹੀ ਜਾਂਚ। ਦੇਖੋ, ਹਿੰਦੁਸਤਾਨ ਟਾਈਮਜ਼ ਵਾਲਿਆਂ ਨੇ ਦਾਅਵਾ ਕੀਤਾ ਕਿ ਇੱਕ ਮੁਤਵਾਜ਼ੀ ਜਥੇਦਾਰ ਦੀ ਵੀ ਜਾਂਚ ਪੜਤਾਲ ਹੋ ਰਹੀ ਆ, ਕਿਉਂਕਿ ਇਹਨਾਂ 2 ਮੁਲਜ਼ਮਾਂ ਦੇ ਵਿੱਚੋਂ ਇੱਕ ਨੇ ਅੰਮ੍ਰਿਤ ਜਿਹੜਾ ਛਕਿਆ ਸੀਗਾ ਉਹ ਇਸ ਮੁਤਵਾਜ਼ੀ ਜਥੇਦਾਰ ਦੇ ਕੋਲੋਂ ਹੀ ਛਕਿਆ ਸੀਗਾ। ਦੱਸਦੇ ਆ ਕਿ ਜਿਹੜਾ ਉਹ ਮੁਲਜ਼ਮ ਆ ਉਹਦਾ ਜਿਹੜਾ ਪਿਤਾ ਵਾ ਉਹ ਵੀ ਧਰਮੀ ਫੌਜੀ ਆ, ਮਤਲਬ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਉਹ ਫੌਜ ਦੇ ਵਿੱਚੋਂ ਨੌਕਰੀ ਛੱਡ ਕੇ ਆ ਗਿਆ ਸੀਗਾ ਵਿਰੋਧ ਦੇ ਵਿੱਚ। ਇਹਨਾਂ ਕੜੀਆਂ ਨੂੰ ਜੋੜ ਕੇ ਦੱਸਦੇ ਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿ ਕਿਤੇ ਮੁਤਵਾਜ਼ੀ ਜਥੇਦਾਰ ਦਾ ਕੋਈ ਪ੍ਰਭਾਵ ਤੇ ਹੈ ਨਹੀਂ ਸੀ ਉਸ ਨੌਜਵਾਨ ਤੇ। ਲੱਗਦਾ ਇਹੋ ਆ ਕਿ ਜੇ ਕੋਈ ਕੜੀ ਜੁੜ ਗਈ ਤਾਂ ਫਿਰ ਬਰਗਾੜੀ ਵਾਲਾ ਮੋਰਚਾ ਜਿਹੜਾ ਕਈ ਦਿਨਾਂ ਤੋਂ ਇਹਨਾਂ ਦੀ ਅੱਖ 'ਚ ਰੜਕਦਾ, ਜਿੱਦਾਂ ਬਾਦੂਵਾਲ ਸਾਹਿਬ ਬਾਰੇ ਵੀ ਆਪਾਂ ਸੁਣਿਆ ਸੀਗਾ ਕਿ IT ਹਿਲਜੁਲ ਕਰਦੀ ਪਈ ਆ, ਤਾਂ ਜੇ ਇੱਧਰੋਂ ਕੋਈ ਕੜੀ ਜੁੜ ਜਾਂਦੀ ਆ ਤਾਂ ਫਿਰ ਬਰਗਾੜੀ ਵਾਲਾ ਮੋਰਚਾ ਜਿਹੜਾ ਉਹਨੂੰ ਬਹੁਤ ਹੱਦ ਤੱਕ ਇਹ ਕਾਬੂ ਵਿੱਚ ਲੈਣ ਦਾ ਯਤਨ ਕਰਨਾ। ਜੀ, ਅਤੇ ਮਿੰਟੂ ਜੀ ਇੱਕ ਜਿਹੜੇ ਕੋਈ ਚਸ਼ਮਦੀਦ ਗਵਾਹ ਉੱਥੇ ਦੇ ਜਿਹੜੇ ਇਹ ਦਾਅਵਾ ਕਰ ਰਹੇ ਆ ਵੀ ਜਿਹਨਾਂ ਨੇ ਬੰਬ ਧਮਾਕਾ ਕੀਤਾ ਜਿਹੜਾ ਉੱਥੇ ਕਰ ਰਹੇ ਸੀਗੇ ਵੀ ਉਹ ਮੋਨੇ ਬੰਦੇ ਸੀਗੇ। ਇਹ ਜਿਹੜਾ ਆ ਬੰਦਾ ਜਿਹੜਾ ਇਹਨਾਂ ਨੇ ਸਰਦਾਰ ਵੀ ਫੜ ਲਿਆ ਆ, ਉਹ ਜਾ ਕੇ ਇਕੱਲੇ ਇੱਕ ਰਿਪੋਰਟਰ ਨੂੰ ਜਾ ਕੇ ਇੰਟਰਵਿਊ ਵੀ ਦੇਈ ਜਾਂਦੇ। ਕੀ ਮਸਲਾ ਬਣ ਰਿਹਾ? ਦੇਖੋ, ਮਾਮਲਾ ਤੇ ਜਿਹੜਾ ਉਹ ਬੜਾ ਹਾਸੋਹੀਣ ਜਿਹਾ ਹੋ ਜਾਂਦਾ ਨਾ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਬੜਾ ਵੱਡਾ ਅਪਰਾਧੀ ਦੱਸਿਆ ਜਾਂਦਾ ਤਾਂ ਉਹਨਾਂ ਨੂੰ ਮੀਡੀਆ ਦੇ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ, ਉੱਥੇ ਬਾਈਟ ਕਰਵਾਈ ਜਾਂਦੀ ਜਿਹਦੇ 'ਚ ਉਹ ਮੁੰਡਾ ਆਪ ਇਕਬਾਲ ਕਰਦਾ ਕਿ ਹਾਂ ਅਸੀਂ ਇਹ ਕੰਮ ਕੀਤਾ ਔਰ ਮੈਂ ਬਖਾਵੇ 'ਚ ਆ ਕੇ ਕੰਮ ਕੀਤਾ। ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਘਰ ਦੇ ਕਹੀ ਜਾਂਦੇ ਆ ਕਿ ਉਸ ਦਿਨ ਇਹ ਕਣਕ ਬੀਜੀ ਜਾਂਦਾ ਸੀਗਾ। ਹੁਣ ਘਰ ਦੇ ਝੂਠੇ ਆ ਜਾਂ ਉਹ ਖੁਦ ਬੰਦਾ ਝੂਠਾ ਜਾਂ ਪੁਲਿਸ ਝੂਠੀ ਆ, ਕੁਛ ਨਹੀਂ ਕਹਿ ਸਕਦਾ। ਪਰ ਇੰਡੀਆ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਇਹਦੇ ਵਿੱਚ ਤੁਸੀਂ ਜੇ ਦੇਖੋਗੇ ਕਿ ਇੱਕ ਵਾਰੀ ਫਸ ਗਏ, ਉਲਝ ਗਏ, ਚਾਹੇ ਤੁਸੀਂ ਝੂਠੇ ਹੋ ਚਾਹੇ ਤੁਸੀਂ ਸੱਚੇ ਹੋ, ਤਾਂ ਫਿਰ ਇੱਕ ਵਾਰੀ ਇਸ ਚੱਕੀ ਦੇ ਵਿੱਚ ਬਰੀਕ ਤੁਹਾਨੂੰ ਪਿਸਣਾ ਹੀ ਪੈਣਾ। ਤਾਂ ਕੁਛ ਵੀ ਕੋਈ ਕਹੀ ਜਾਵੇ, ਮੇਰਾ ਮੰਨਣਾ ਜਿੱਥੋਂ ਤੱਕ ਮੇਰਾ ਤਜਰਬਾ, ਮੈਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਕੋਰਟ ਕਚਹਿਰੀਆਂ 'ਚ ਗਾਲਿਆ, ਤਾਂ ਜਿੱਥੋਂ ਤੱਕ ਮੇਰਾ ਤਜਰਬਾ ਹੈ ਕਿ ਇਸ ਕੇਸ ਦਾ ਉਹੀ ਹਾਲ ਹੋਣਾ ਜੱਗੀ ਜੌਲ ਵਾਲਾ ਹੀ। ਬੇਸ਼ੱਕ ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਸੀਗਾ ਪਰ ਟਰਾਇਲ ਫੇਸ ਕਰਨਾ ਹੀ ਪਿਆ। ਤਾਂ ਜਦੋਂ ਤੁਸੀਂ ਟਰਾਇਲ 'ਚ ਉਲਝ ਗਏ ਫਿਰ ਸਾਰਾ ਦਾਰੋਮਦਾਰ ਤੁਹਾਡੇ ਤੇ ਆ, ਤੁਸੀਂ ਸਾਬਤ ਕਰਨਾ ਕਿ ਮੈਂ ਨਿਰਦੋਸ਼ ਹਾਂ। ਉਹਨਾਂ ਨੇ ਆਪਣੇ ਆਪ ਨੂੰ ਸਾਬਤ ਨਹੀਂ ਕਰਨਾ ਕਿ ਅਸੀਂ ਦੋਸ਼ੀ ਫੜਿਆ, ਕਿਉਂਕਿ ਇੱਥੇ ਕੋਈ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾਂਦੀ ਬੰਦਾ ਝੂਠਾ ਜਾਂ ਸੱਚਾ। ਬੰਦੇ ਨੂੰ ਹੀ ਇਹ ਤੱਥ ਪੇਸ਼ ਕਰਨੇ ਪੈਂਦੇ ਕਿ ਉਹ ਸੱਚਾ ਹੈ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਲਾਇਸੈਂਸ ਲੈ ਕੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਨੂੰ ਮੁੜ ਚੱਲਣਗੀਆਂ ਸਰਕਾਰੀ ਬੱਸਾਂ। ਪਿਛਲੇ ਦਿਨ ਹੀ ਇੱਕ ਵਿਵਾਦ ਪੈਦਾ ਹੋ ਗਿਆ ਸੀਗਾ ਕਿ ਨਿੱਜੀ ਬੱਸਾਂ ਜਿਹੜੀਆਂ ਉਹ ਏਅਰਪੋਰਟ ਤੇ ਜਾ ਰਹੀਆਂ ਸੀਗੀਆਂ, ਜਿਹੜੀਆਂ ਸਰਕਾਰੀ ਬੱਸਾਂ ਸੀਗੀਆਂ PRTC ਦੀਆਂ ਜਾਂ ਪੰਜਾਬ ਰੋਡਵੇਜ਼ ਦੀਆਂ, ਇਹਨਾਂ ਨੂੰ ਬੱਸ ਸਟੈਂਡ ਤੋਂ ਮੋੜਿਆ ਜਾ ਰਿਹਾ ਸੀਗਾ, ਹਵਾਲਾ ਦਿੱਤਾ ਜਾ ਰਿਹਾ ਸੀਗਾ ਸੁਪਰੀਮ ਕੋਰਟ ਦੀ ਕੋਈ ਇੱਕ ਪਹਿਲਾਂ ਕੋਈ ਆਈ ਆ ਕੋਈ ਜੱਜਮੈਂਟ ਉਹਦਾ। ਤੇ ਇਸ ਤੋਂ ਬਾਅਦ ਫਿਰ ਇੱਕ ਰੌਲਾ ਪੈ ਗਿਆ ਇੱਥੇ। ਰੌਲਾ ਇਸ ਗੱਲੋਂ ਵੀ ਪੈ ਗਿਆ ਕਿਉਂਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਇਹਨਾਂ ਬੱਸਾਂ ਦੀ ਵਾਹਵਾ ਕਮਾਈ ਆ। ਦੱਸਦੇ ਕਿ ਪਿਛਲੇ ਮਹੀਨੇ ਦੀ ਇੱਕ ਰਿਪੋਰਟ ਮੈਂ ਪੜ੍ਹਦਾ ਪਿਆ ਸੀਗਾ ਕਿ 3000 NRIs ਨੇ ਇੱਕ ਬੱਸ ਦੇ ਵਿੱਚ ਸਫ਼ਰ ਕੀਤਾ ਹੈ। ਤਾਂ ਇਸ ਬੱਸ ਦੇ ਨਾਲ ਦੱਸਦੇ ਆ ਕਿ 30 ਲੱਖ ਰੁਪਏ ਦੀ ਆਮਦਨ ਹੋਈ ਹੈ ਜਿਹੜੀ ਉਹ ਸਰਕਾਰੀ ਬੱਸ ਦੇ ਬਾਹਰ, ਕਿਉਂਕਿ ਉਹਨਾਂ ਦਾ ਕਿਰਾਇਆ ਜਿਹੜਾ ਉਹ 800,000 ਰੁਪਇਆ, ਜਦ ਕਿ ਨਿੱਜੀ ਜਿਹੜੇ ਟਰਾਂਸਪੋਰਟਰ ਆ ਉਹ 2-3 ਹਜ਼ਾਰ ਰੁਪਇਆ ਜਿਹੜਾ ਉਹ ਲਈ ਜਾਂਦੇ ਆ। NRIs ਕੁਛ ਉਸ ਘਰਾਣੇ ਤੋਂ ਖਫਾ ਨੇ, ਜਿਸ ਸਿਆਸੀ ਘਰਾਣੇ ਦੀਆਂ ਬੱਸਾਂ ਨੇ ਉਹ ਬਹੁਤੇ ਚੜ੍ਹਦੇ ਵੀ। ਸੋ ਇਹ ਕਾਫੀ ਮਕਬੂਲ ਹੋਈ ਆ ਬੱਸ ਸੇਵਾ। ਪਰ ਲੱਗਦਾ ਇਹੋ ਹੀ ਆ ਕਿ ਹਵਾਲਾ ਦਿੱਤਾ ਗਿਆ ਕਿ ਜਿਹੜੀਆਂ ਏਅਰਪੋਰਟ ਦੇ ਵਿੱਚ ਬੱਸਾਂ ਦਾਖਲ ਹੁੰਦੀਆਂ ਉਹ ਸਿਰਫ ਟੂਰਿਸਟ ਪਰਮਿਟ ਵਾਲੀਆਂ ਹੀ ਬੱਸਾਂ ਦਾਖਲ ਹੋ ਸਕਦੀਆਂ। ਤਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਵੀ ਲਾਇਸੈਂਸ ਲੈ ਕੇ ਜਿਹੜੇ ਆ ਉਹ ਬੱਸਾਂ ਦੀ ਰੂਟ ਹੈ ਜਿਹੜਾ ਉੱਥੋਂ ਤੱਕ ਕਰ ਲਵਾਂਗੇ। ਮੇਰੇ ਖਿਆਲ ਨਾਲ ਕਰਨਾ ਵੀ ਚਾਹੀਦਾ। ਪਰ ਦੂਜੀ ਗੱਲ ਇਹ ਆ ਕਿ ਜਿਹੜੀਆਂ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੇ
ਤਾਂ ਉਹ ਇੱਕ ਅੱਡੇ ਤੋਂ ਸਵਾਰੀ ਚੁੱਕ ਕੇ ਦੂਸਰੇ ਅੱਡੇ ਤੇ ਹੀ ਸਵਾਰੀ ਛੱਡ ਸਕਦੀਆਂ, ਰਸਤੇ ਚੋਂ ਨਹੀਂ ਚੁੱਕ ਸਕਦੀਆਂ। ਇਹ ਜਿਹੜੀਆਂ ਨਿੱਜੀ ਬੱਸਾਂ ਇਹ ਤਾਂ ਢਾਬਿਆਂ ਤੇ ਵੀ ਤੇ ਫਲਾਣੇ ਥਾਂ ਤੇ ਧਮਕਾਣਿਆਂ ਥਾਂ ਤੇ ਵੀ ਸਵਾਰੀਆਂ ਚੁੱਕਦੀਆਂ ਫਿਰਦੀਆਂ। ਤਾਂ ਇਹ ਜਿਹੜੀ ਅੱਗੇ ਅਸੀਂ ਇੱਕ ਚਰਚਾ ਸੁਣੀ ਸੀਗੀ ਕਿ ਲੌਗ ਬੁੱਕ ਦਾ ਜਿਹੜਾ ਰਿਕਾਰਡ ਹੁੰਦਾ ਉਹ ਕਈ ਸਾਲਾਂ ਤੋਂ ਨਿੱਜੀ ਟਰਾਂਸਪੋਰਟਰਾਂ ਨੇ ਦਿੱਤਾ ਹੀ ਨਹੀਂ ਹੈ, ਤਾਂ ਉਹ ਵੀ ਖੰਗਾਲਣਾ ਚਾਹੀਦਾ ਕਿ ਉਹਦੇ ਵਿੱਚ ਕੀ ਰਿਪੋਰਟ ਆ। ਤਾਂ ਮੇਰੇ ਖਿਆਲ ਦੇ ਨਾਲ ਜੇ ਸਾਰੀਆਂ ਚੀਜ਼ਾਂ ਠੀਕ ਕਰ ਲਈਆਂ ਜਾਣ ਤੇ ਇਹ ਜਿਹੜੀ ਬੱਸ ਸੇਵਾ, ਸਰਕਾਰੀ ਬੱਸ ਸੇਵਾ ਕਾਫੀ ਮਜ਼ਬੂਤ ਹੋ ਜੂਗੀ। ਜੀ ਜੀ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸੈਣੀ ਨੂੰ ਵੀ ਜਿਹੜੀ ਆ SIT ਬੁਲਾ ਸਕਦੀ ਆ ਪੁੱਛਗਿੱਛ ਲਈ। ਦੇਖੋ SIT ਸੈਣੀ ਨੂੰ ਹੁਣ ਬੁਲਾਊਗੀ ਕਿਉਂਕਿ ਹੋਰ ਤਾਂ ਕੋਈ ਚਾਰਾ ਹੀ ਨਹੀਂ ਹੈਗਾ। ਵੱਡੇ ਬਾਦਲ ਨੂੰ ਬੁਲਾਇਆ, ਉਹ ਕਹਿੰਦੇ ਜੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਕੁਛ, ਨਾ ਮੈਂ ਹੁਕਮ ਦਿੱਤੇ ਆ ਨਾ ਸੈਣੀ ਨੇ ਦਿੱਤੇ ਆ। ਛੋਟੇ ਬਾਦਲ ਨੂੰ ਪੁੱਛਿਆ, ਉਹ ਕਹਿੰਦੇ ਜੀ ਆਪਾਂ ਤਾਂ ਹੈ ਹੀ ਨਹੀਂ ਸੀਗੇ ਇੱਥੇ, ਘਰੇ ਹੀ ਹੈ ਨਹੀਂ ਸੀਗੇ। ਫਿਰ ਅਕਸ਼ੇ ਕੁਮਾਰ ਨੂੰ ਪੁੱਛਿਆ, ਉਹ ਕਹਿੰਦਾ ਸੀ ਆਪਾਂ ਵੀ ਸ਼ੂਟਿੰਗ ਕਰਦੇ ਪਏ ਸੀ। ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਨਾ, ਕਿਉਂਕਿ ਦੋ ਹੀ ਚੀਜ਼ਾਂ ਹੋਣਗੀਆਂ, ਜਾਂ ਕਲੀਨ ਚਿੱਟ ਦੇਣਗੇ ਜਾਂ ਫਿਰ ਇਹ ਕੋਈ ਸਬੂਤ ਪੇਸ਼ ਕਰਨਗੇ ਕਿ ਹਾਂ ਭਾਈ ਇਹਨਾਂ ਨੇ ਜੋ ਸਟੇਟਮੈਂਟਾਂ ਦਿੱਤੀਆਂ ਉਹਦੇ ਉਲਟ ਸਾਡੇ ਕੋਲ ਆ ਸਬੂਤ ਆ। ਕਿਉਂਕਿ SIT ਕੋਰਟ ਦੇ ਪ੍ਰਤੀ ਜਵਾਬ ਦੇ ਰਿਹਾ। ਹੁਣ ਇਹਨਾਂ ਨੇ ਫੈਸਲਾ ਕੀਤਾ, ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਇਹਦੀ, ਪਰ ਚਰਚਾ ਦੱਸਦੇ ਕਿ ਇਹਨਾਂ ਨੇ SIT ਵਾਲਿਆਂ ਨੇ ਫੈਸਲਾ ਕੀਤਾ ਕਿ ਸੁਮੇਧ ਸੈਣੀ ਨੂੰ ਅਸੀਂ ਬੁਲਾਵਾਂਗੇ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਮੇਧ ਸੈਣੀ ਨੂੰ ਬੁਲਾ ਕੇ ਪੁੱਛਗਿੱਛ ਕਰਨਗੇ। ਉਸ ਪੁੱਛਗਿੱਛ ਤੋਂ ਬਾਅਦ ਹੀ SIT ਦਾ ਨਤੀਜਾ ਜਿਹੜਾ ਉਹ ਤੈਅ ਹੋਊਗਾ। ਯਾਨੀ ਸਿੱਟਾ SIT ਕੀ ਕੱਢਦੀ ਆ ਉਹ ਇਸ ਪੇਸ਼ੀ ਤੋਂ ਜਾਂ ਇਸ ਤਲਬੀ ਤੋਂ ਬਾਅਦ ਹੀ ਪਤਾ ਲੱਗੂਗਾ। ਜੀ ਜੀ ਤੇ ਮਿੰਟੂ ਜੀ, ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ, ਜੇ ਤੁਹਾਡੇ ਵੀ ਸਵਾਲ ਹੈਗੇ ਆ ਜਿਹੜੇ ਤੁਸੀਂ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਮਿਲਦੇ ਹਾਂ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। हाँ जी, मैं हाँ राज गो सैटेलाइट सिटी तो तुहाडा अपना डिश लोकल रिटेलर। डिश पूरे USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9166730782 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾਅ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾਅ ਫਰਮ।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਈ 10 ਦਾ ਇਵਨ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 8781 866 252 8781। ਪ੍ਰਾਈਡ ਟਰੱਕ ਸੇਲਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਗੁਰਸਰੇ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408 272 5200। ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਰਾਜ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੇਰੀ ਰਿਕੁਐਸਟ ਸਰੋਤਿਆਂ ਨੂੰ ਹੈਗੀ ਹੈ ਵੀ ਆਪਣੇ ਸੁਝਾਅ ਦੇਣ ਦੀ ਬਜਾਏ ਨਾ ਸਿਰਫ ਸਵਾਲ ਪੁੱਛਿਆ ਕਰਨ ਔਰ ਇੱਕ ਛੋਟੇ ਜਿਹੇ ਪਹਿਲੇ ਚ ਸਵਾਲ ਨੂੰ ਖਤਮ ਕਰਤਾ ਕਰਨ। ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਰੋਤੇ ਆ ਉਹਨਾਂ ਨੂੰ ਮੌਕਾ ਮਿਲੇ ਗੱਲ ਕਰਨ ਦਾ। ਧੰਨਵਾਦ। ਤੇ ਚਲੋ ਸਵਾਲ ਮੇਰਾ ਇਹ ਹੈਗਾ, ਇੱਕ ਬੜਾ ਚਰਚਿਤ ਕੇਸ ਸੀਗਾ ਦਿੱਲੀ ਦਾ ਤੰਦੂਰ ਕਾਂਡ। ਉਹਦੇ ਚ ਉਹਨੂੰ ਲੋਅਰ ਕੋਰਟ ਨੇ ਔਰ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਫਾਂਸੀ ਦੀ। ਉਸ ਤੋਂ ਬਾਅਦ ਸੁਪਰੀਮ ਕੋਰਟ ਚ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ। ਉਸ ਬੰਦੇ ਦਾ ਕੀ ਬਣਿਆ? ਉਹਨੂੰ ਸਜ਼ਾ ਉਹਦੀ ਚੱਲ ਰਹੀ ਹੈ, ਬਾਹਰ ਆ ਗਿਆ ਨਹੀਂ ਆਇਆ, ਕੀ ਹੈਗਾ ਉਹਦੇ ਬਾਰੇ ਅਗਰ ਪਤਾ ਹੋਵੇ ਤਾਂ ਦੱਸਿਓ ਜੀ। ਮੈਂ ਸੁਣ ਰਿਹਾ ਜੀ, ਕੱਟਿਓ ਨਾ ਫੋਨ। ਨਹੀਂ, ਮੇਰੇ ਖਿਆਲ ਦੇ ਨਾਲ ਉਹਦੀ ਸਜ਼ਾ ਹਾਲੇ ਪੂਰੀ ਨਹੀਂ ਹੋਈ, ਉਹਦੀ ਸਜ਼ਾ ਚੱਲਦੀ ਆ। ਉਹ ਸਜ਼ਾ ਬਦਲ ਜਾਂਦੀ ਆ ਕਿਉਂਕਿ ਉਹ ਮੇਰੇ ਖਿਆਲ ਦੇ ਨਾਲ ਨੈਣਾ ਸਾਨੀ ਕਾਂਡ ਸੀਗਾ। ਜੀ ਬਿਲਕੁਲ। ਉਹਦੇ ਵਿੱਚ ਹਾਲੇ ਮੇਰੇ ਖਿਆਲ ਦੇ ਨਾਲ ਉਹ ਪੂਰੀ ਤਰ੍ਹਾਂ ਨਹੀਂ ਸਜ਼ਾ ਉਹਦੀ ਪੂਰੀ ਹੋਈ। ਕਈ ਸਾਲ ਟਰਾਇਲ ਚੱਲਦਾ, ਫਿਰ ਉਸ ਤੋਂ ਬਾਅਦ ਸਜ਼ਾ ਹੁੰਦੀ ਆ। ਫਿਰ ਜਿੱਦਾਂ ਤੁਸੀਂ ਕਿਹਾ ਕਿ ਇੱਕ ਕੋਰਟ ਤੋਂ ਦੂਸਰੇ ਕੋਰਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਬੱਚੇ, ਮੈਨੂੰ ਪੱਕਾ ਨਹੀਂ ਪਤਾ, ਦੋਸ਼ੀ ਆ ਗਏ ਹੁਣ ਤਾਂ ਆ ਵੀ ਗਏ ਹੋਣ, ਪਰ ਉਹ ਸਜ਼ਾ ਜ਼ਰੂਰ ਬਦਲ ਜਾਂਦੀ ਆ। ਜਿੱਦਾਂ ਆਪਾਂ ਕਈ ਮਾਮਲਿਆਂ 'ਚ ਦੇਖਿਆ, ਹੁਣ ਆਸ਼ਮਪੁਰ ਦੀ ਆਪਾਂ ਗੱਲ ਕੀਤੀ ਕਿ ਹੇਠਲੀ ਅਦਾਲਤ ਨੇ ਛੱਡਿਆ, ਉਸਲੀ ਅਦਾਲਤ ਨੇ ਬੰਨ ਦਿੱਤਾ। ਤਾਂ ਇਹ ਜ਼ਰੂਰ ਆ ਕਿ ਸਜ਼ਾਵਾਂ ਬਦਲ ਜਾਂਦੀਆਂ। ਸੁਪਰੀਮ ਕੋਰਟ ਕੀ ਆ ਕਿ ਬਹੁਤ ਸਾਰੀਆਂ ਸਜ਼ਾਵਾਂ ਜਿਹੜੀਆਂ ਫਾਂਸੀ ਵਾਲੀਆਂ ਹੁੰਦੀਆਂ ਨੇ ਉਹ ਬਦਲ ਕੇ ਉਮਰ ਕੈਦ 'ਚ ਤਬਦੀਲ ਕਰ ਦਿੰਦੀ ਆ। ਜਿੱਦਾਂ ਕਿਸ਼ੋਰੀ ਵਾਲਾ ਮਾਮਲਾ ਵੀ ਆ, ਕਿਸ਼ੋਰੀ ਨੂੰ ਵੀ ਇਸੇ ਮਾਮਲੇ 'ਚ, ਸਿੱਖ ਕਤਲੇਆਮ ਦੇ ਮਾਮਲੇ 'ਚ ਹੀ ਫਾਂਸੀ ਦੀ ਸਜ਼ਾ ਹੋਈ ਸੀ। ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਹ ਬਦਲ ਕੇ ਉਮਰ ਕੈਦ ਕਰ ਦਿੱਤੀ ਸੀ। ਠੀਕ ਆ, ਬਾਕੀ ਮੈਂ ਪਤਾ ਜ਼ਰੂਰ ਕਰੂੰਗਾ ਕਿ ਉਹ ਦੋਸ਼ੀ ਹੈ ਜਿਹੜਾ ਉਹ ਆਇਆ ਬਾਹਰ ਕੇ ਹਾਲੇ ਅੰਦਰ ਹੀ ਗਿਆ ਜੀ। ਸੁਸ਼ੀਲ ਸ਼ਰਮਾ ਉਸ ਬੰਦੇ ਦਾ ਜਿਹੜਾ ਆਈ ਥਿੰਕ ਨਾਂ ਸੀਗਾ, ਵੀ ਆਪਣੀ ਵਹੁਟੀ ਜਿਹੜੀ ਆ ਨੈਣਾ ਸਾਨੀ ਨੂੰ ਜਿਹੜਾ ਉਸਨੇ ਤੰਦੂਰ 'ਚ ਮਾਰ ਦਿੱਤਾ ਸੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਬਲਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਮੈਂ ਬਲਦੀਪ ਸਿੰਘ ਬੋਲ ਰਿਹਾ। ਮੈਂ ਤਾਂ ਅਰਜ਼ੀ ਕਰਨੀ ਸੀ ਕਿ ਮੈਂ 27 ਤਰੀਕ ਨੂੰ ਬਿਹਾਰ ਰਿਹਾ। ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਉੱਥੇ ਰੋਣਾ ਚਾਹੁੰਦਾ ਕਿ ਤੁਸੀਂ ਆਪਣਾ ਮੈਨੂੰ ਫੋਨ ਨੰਬਰ ਦੇ ਸਕਦੇ? ਜੀ ਜ਼ਰੂਰ। ਜਿਹੜੇ ਬਲਜੀਤ ਜੀ, ਜਦੋਂ ਪਹਿਲਾਂ ਵੀ ਮੈਂ ਕਾਫੀ ਵਾਰੀ ਆਪਣੇ ਸਰੋਤਿਆਂ ਨੂੰ ਬੇਨਤੀ ਕੀਤੀ ਹੈ, ਜੇ ਤੁਸੀਂ ਮਿੰਟੂ ਜੀ ਦੇ ਨਾਲ ਇੱਦਾਂ ਦਾ ਕੋਈ ਕਰਨਾ ਹੁੰਦਾ ਪਰਸਨਲ ਗੱਲ, ਤੁਸੀਂ ਇਹਨਾਂ ਦੀ ਫੇਸਬੁੱਕ ਦੇ ਉੱਤੇ ਜਾ ਕੇ ਕਰ ਸਕਦੇ ਹੁੰਦੇ ਆ। ਅਤੇ ਜਿੱਦਾਂ ਪਹਿਲੇ ਕਾਲਰ ਸਾਡੇ ਕਹਿ ਕੇ ਗਏ ਆ, ਬੇਨਤੀ ਆ ਸਾਰਿਆਂ ਨੂੰ ਵੀ ਆਪਾਂ ਇਸ ਸਮੇਂ ਦੀ ਕਦਰ ਕਰੀਏ। ਨਿਰਮਲ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨੰਬਰ ਹੈ ਜੀ? ਜੀ ਜੀ, ਤੁਹਾਡਾ ਹੀ ਹੈ ਜੀ, ਪੁੱਛੋ ਜੀ ਸਵਾਲ। ਹਾਂਜੀ, ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਰੀਆ ਜੀ, ਮੇਰਾ ਸਵਾਲ ਵੀ ਆ, ਮਾੜਾ ਜਿਹਾ ਵਿਚਾਰ ਵੀ ਆ ਵੀ ਜਿਹੜਾ ਇਸ ਵੇਲੇ ਸਮਾਜ, ਸਾਡਾ ਵਰਤਮਾਨ ਸਮਾਜਿਕ ਦਸ਼ਾ ਜਿਹੜੀ ਆ, ਕਿ ਉਹ ਰਾਜਨੀਤਿਕ ਲੈ ਲਓ, ਧਾਰਮਿਕ ਲੈ ਲਓ, ਵਿਦਿਅਕ ਲੈ ਲਓ, ਜਾਂ ਕੋਈ ਵੀ ਖੇਤਰ ਜਿਹੜਾ ਇਸ ਵੇਲੇ ਬਚਿਆ ਨਹੀਂ ਗਾ ਭ੍ਰਿਸ਼ਟਾਚਾਰ ਤੋਂ, ਜਾਂ ਬਾਦਾਮਨੀ ਕਹਿ ਲਓ, ਜਾਂ ਸ਼ਾਂਤੀ ਲੈ ਲਓ, ਉਹ ਜੋ ਦਸ਼ਾ ਦੇਖਦੇ ਆਪਣੇ ਸਮਾਜ ਦੇ ਵਿੱਚ, ਉਹ ਕੋਈ ਬਾਹਲਾ ਚੰਗਾ ਨਹੀਂ। ਉਹਦੇ ਪਿੱਛੇ ਕਾਰਨ ਕੀ ਆ? ਤੇ ਮੇਰਾ ਵਿਚਾਰ ਤਾਂ ਜਿਹੜਾ ਹੈਗਾ, ਮੈਂ ਉਹ ਦੱਸ ਦੇਣਾ, ਉਸ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਦੇ ਦਿਓ। ਮੇਰਾ ਵਿਚਾਰ ਇਹ ਆ ਵੀ ਦੇਅਰ ਇਜ਼ ਨੋ ਪੀਸ ਐਂਡ ਪ੍ਰੋਸਪੈਰਿਟੀ in the especially in Punjab and India, because every man wants chair and money, and a very few persons perform their duty honestly and sincerely. ਜੀ ਜੀ, ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਜੀ। ਮਿੰਟੂ ਜੀ, ਮੈਂ ਅੰਗਰੇਜ਼ੀ ਚ ਕਮਜ਼ੋਰ ਆ, ਮਾਫ ਕਰਨਾ, ਮੈਨੂੰ ਦੱਸ ਦਿਓ ਇਹਨਾਂ ਨੇ ਕੀ ਕਿਹਾ। ਇਹ ਕਹਿੰਦਾ ਵੀ ਕੁਰਸੀ ਦੇ ਪੈਸੇ ਦੇ ਪਿੱਛੇ ਜਿਹੜੇ ਲੋਕ ਜ਼ਿਆਦਾ ਭੱਜਦੇ ਨੇ। ਦੇਖੋ, ਇੱਥੇ ਸਿਰਫ ਮਾਨਸਿਕਤਾ ਹੈ ਨਾ, ਲੋਕਾਂ ਦੀ ਮਾਨਸਿਕਤਾ ਹੈ। ਜੇ ਸੰਤੁਸ਼ਟੀ ਹੋਵੇ ਤੇ ਫਿਰ ਕੱਖਾਂ ਦੀ ਕੁੱਲੀ ਚ ਬੈਠੇ ਫਕੀਰ ਨੂੰ ਵੀ ਸੰਤੁਸ਼ਟੀ ਹੋ ਜਾਂਦੀ ਹੈ। ਜੇ ਨਹੀਂ ਹੋਵੇ ਤੇ ਇੱਥੇ ਕਈ ਪੀੜ੍ਹੀਆਂ ਜਿਹੜੀਆਂ ਉਹ ਭਾਵੇਂ ਨੋਟ ਖਾਈ ਵੀ ਜਾਣ, ਨਹੀਂ ਮੁੱਕਦੇ ਤਾਂ ਵੀ ਉਹ ਮਾਰਾਮਾਰੀ ਕਰੀ ਜਾਂਦੇ ਆ। ਸਿਰਫ ਮਾਨਸਿਕਤਾ ਦੇ ਵਿੱਚ ਹੈ ਨਾ, ਮਨੁੱਖੀ ਮਾਨਸਿਕਤਾ ਜਿਹੜੀ ਉਹ ਹਮੇਸ਼ਾ ਪ੍ਰਲੋਭਨ ਚ ਰਹਿੰਦੀ ਆ, ਲਾਲਚ ਲੋਭ ਦੇ ਵਿੱਚ ਰਹਿੰਦੀ ਆ। ਤੇ ਜਿਹਦਾ ਲੋਭ ਵੀ ਮਰ ਗਿਆ, ਲਾਲਚ ਹੀ ਮਰ ਗਿਆ, ਇੱਥੇ ਕਹਾਣੀ ਸੈੱਟ ਹੋ ਗਈ। ਉਹ ਇਕੱਲੇ ਇਹ ਹਾਕਮਾਂ ਦੀ ਗੱਲ ਨਹੀਂ, ਇਕੱਲੇ ਅਫਸਰਾਂ ਦੀ ਗੱਲ ਨਹੀਂ ਹੈ। ਮੈਂ ਜਿੰਨਾ ਕੁ ਦੇਖੋ, ਮੈਂ ਤੇ ਸਧਾਰਨ ਬੰਦਾ, ਵੱਟਾਂ ਤੇ ਰਹਿਣ ਵਾਲਾ, ਭੱਠਾਂ ਤੇ ਰਹਿਣ ਵਾਲਾ, ਹੱਟਾਂ ਤੇ ਰਹਿਣ ਵਾਲਾ। ਹੇਠਲੇ ਪੱਧਰ ਤੇ ਵੀ ਇਹੋ ਹਾਲ ਹੈ ਸਰਦਾਰ ਸਾਹਿਬ, ਮਾਫ ਕਰਨਾ, ਜਿਹਦਾ ਚੌਲਾ ਚੱਲਦਾ ਚਲਾਈ ਜਾਂਦਾ। ਇਮਾਨਦਾਰ ਉਹੀ ਆ, ਤੇ ਉਦੋਂ ਤੱਕ ਹੀ ਆ ਜਦੋਂ ਤੱਕ ਉਹਦਾ ਡਾ ਨਹੀਂ ਫੱਬਦਾ। ਜੀ ਜੀ, ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਮਨਜੀਤ ਸਿੰਘ ਕਲੋਟੀ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਕਾਕਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ, ਇੱਕ ਕਹਾਵਤ ਹੈ, ਮੇਰੇ ਮਾਹੀ ਦੀ ਚਰਚਾ ਗਲੀ ਗਲੀ ਹੈ। ਮੇਰਾ ਮਤਲਬ ਸਮੇਤ ਸਾਡੀ ਤੁਸੀਂ ਚਰਚਾ ਕੀਤੀ, ਉਹਦੇ ਇੱਕ ਬਿਆਨ ਤੋਂ ਆ। ਉਹ ਜਿਸ ਪੁਲਿਸ ਦਾ ਚੀਫ ਰਿਹਾ, ਅੱਜ ਉਹ ਕਹਿ ਰਿਹਾ ਵੀ ਮੈਨੂੰ ਉਸ ਪੁਲਿਸ ਤੋਂ ਜਾਣ ਦਾ ਖਤਰਾ, ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਤਾਂ ਇੱਕ ਆਦਮੀ, ਆਮ ਆਦਮੀ ਜਿਹੜਾ ਆ, ਉਹ ਕਿਹਦੇ ਅੱਗੇ ਗੁਹਾਰ ਲਗਾਏਗਾ? ਪਲੀਜ਼ ਮੈਨੂੰ ਸੁਣ ਲੈਣ ਦੇਣਾ। ਹਾਂਜੀ, ਜਵਾਬ। ਨਹੀਂ, ਉਹਨੇ ਜਾਨ ਤੋਂ ਖਤਰਾ ਨਹੀਂ ਸੀ ਕਿਹਾ। ਉਹਨੇ ਆਖਿਆ ਸੀਗਾ ਕਿ ਮੈਨੂੰ ਇਹਨਾਂ ਤੇ ਯਕੀਨ ਨਹੀਂ ਹੈ, ਇਹਨਾਂ ਦੀ ਜਾਂਚ ਪੜਤਾਲ ਤੇ ਯਕੀਨ ਨਹੀਂ ਹੈ, CBI ਤੋਂ ਜਾਂਚ ਪੜਤਾਲ ਕਰਵਾਈ ਜਾਵੇ। ਜਾਨ ਤੋਂ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਕਿ ਸਿਕਿਉਰਿਟੀ ਤੇ ਉਹਦੀ ਹੈਗੀ ਆ। ਔਰ ਸਿਕਿਉਰਿਟੀ ਤੇ ਮੰਨ ਲਓ ਸੈਣੀ ਜੇ ਕੱਲ ਨੂੰ ਅੰਦਰ ਵੀ ਚਲੇ ਜਾਂਦਾ, ਉਹਦੀ ਸਿਕਿਉਰਿਟੀ ਦਾ ਖਿਆਲ ਤਾਂ ਵੀ ਰੱਖਿਆ ਜਾਊਗਾ, ਕਿਉਂਕਿ ਸਟੇਟ ਦਾ ਉਹ ਬਹੁਤ ਚਹੇਤਾ, ਤੁਹਾਨੂੰ ਪਤਾ ਹੀ ਆ ਸਾਰੀਆਂ ਕਹਾਣੀਆਂ ਦਾ। ਉਹਨੇ ਜਿਹੜਾ ਬਿਆਨ ਦਿੱਤਾ ਸੀਗਾ, ਉਹ ਬਿਆਨ ਕੋਈ ਪੋਲੀਟੀਕਲ ਏਜੰਡਾ ਨਹੀਂ ਸੀਗਾ ਉਹਦਾ, ਜਾਂ ਉਹਨੇ ਇਹ ਨਹੀਂ ਇੱਕ ਤੁਰਿਆ ਜਾਂਦਾ ਦਿੱਤਾ ਸੀਗਾ। ਉਹ ਸਟੇਟਮੈਂਟ ਜਿਹੜੀ ਸੀਗੀ ਉਹਦੀ ਹਾਈ ਕੋਰਟ ਦੀ ਸਟੇਟਮੈਂਟ ਸੀਗੀ। ਉਹਨੇ ਜਾ ਕੇ ਬਕਾਇਦਾ ਅਰਜ਼ੀ ਪਾਈ ਆ ਕਿ ਇਹ ਪੰਜਾਬ ਪੁਲਿਸ ਹੈ ਜਿਹੜੀ, ਉੱਤੇ ਮੈਨੂੰ ਯਕੀਨ ਨਹੀਂ ਹੈਗਾ, CBI ਇਨਵੈਸਟੀਗੇਸ਼ਨ ਹੈ ਜਿਹੜੀ ਇਸ ਮਾਮਲੇ ਦੀ ਕਰਵਾਈ ਜਾਵੇ। ਤੇ ਸਵਾਲ ਇਹੋ ਹੀ ਪੈਦਾ ਹੁੰਦਾ ਹੈ ਨਾ ਕਿ ਜਦੋਂ ਉਹ ਪੁਲਿਸ ਦੇ ਵਿੱਚ ਸੀਗੇ ਤਾਂ ਕੀ ਉਦੋਂ ਪੁਲਿਸ ਯਕੀਨ ਦੇ ਕਾਬਲ ਸੀ ਜਦੋਂ ਇਹ ਗੋਲੀਕਾਂਡ ਵਾਪਰਿਆ? ਜੀ ਜੀ, ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਵੀਰੇ, ਮੈਂ ਪੁੱਛਣਾ ਸੀਗਾ ਯਾਰ, ਵੀ ਜਿਹੜੇ ਆਹ ਡੋਨਾਲਡ ਟਰੰਪ ਤੇ ਇਮਰਾਨ ਖਾਨ ਦੇ ਵਿੱਚ ਟਵੀਟ ਦਾ ਚੱਕਰ ਚੱਲ ਰਿਹਾ, ਜਦੋਂ ਇਹਨਾਂ ਨੇ $1.6 ਬਿਲੀਅਨ ਦੀ ਇਹਨਾਂ ਦੀ ਏਡ ਕੈਂਸਲ ਕੀਤੀ ਆ, ਤੇ ਹੁਣ ਇਹਨਾਂ ਦਾ ਜਦੋਂ ਉਧਰਲੇ PM ਨੇ ਇਹਨੂੰ ਰਿਸਪੌਂਡ ਕੀਤਾ ਸੀਗਾ, ਹੁਣ ਇਹਨਾਂ ਦਾ ਕੀ ਚੱਲ ਰਿਹਾ ਅੱਗੇ ਪ੍ਰੋਸੈਸ? ਜੀ, ਮਾਫ ਕਰਨਾ, ਮੈਂ ਨਾ ਵੈਸੇ ਮੈਨੂੰ ਇੰਟਰਨੈਸ਼ਨਲ ਖਬਰਾਂ ਦੀ ਬੜੀ ਰੁਚੀ ਰਹਿੰਦੀ, ਜਿਗਿਆਸਾ ਰਹਿੰਦੀ ਆ। ਮੈਂ ਹੁਣ ਨਾ ਕੁਛ ਆਪਣੇ ਜਾਤੀ ਰੁਝੇਵਿਆਂ ਦੇ ਵਿੱਚ ਆ,
ਮੈਂ ਬਹੁਤਾ ਨਾ ਸੋਸ਼ਲ ਮੀਡੀਆ ਤੇ ਜਾਣਾ ਵਾ, ਨਾ ਬਹੁਤਾ ਖਬਰਾਂ 'ਚ ਜਾਣਾ। ਸੋ ਇਹ ਬੜੀਆਂ ਇੰਟਰਸਟਿੰਗ ਸਟੋਰੀਆਂ ਹੁੰਦੀਆਂ ਨੇ, ਆਪਾਂ ਡੈਪਥ 'ਚ ਜਾਈਏ ਤਾਂ ਪਤਾ ਲੱਗਦਾ ਪੂਰੀਆਂ ਗੱਲਾਂ ਦਾ। ਮੈਨੂੰ ਨਹੀਂ ਪਤਾ, ਟਵੀਟ ਹੋਏ ਆ, ਡਾਂਗੋ ਡਾਂਗੀ ਹੁੰਦੇ ਸੀ ਅੱਗੇ ਲੋਕ, ਹੁਣ ਟਵੀਟ ਹੋ ਜਾਂਦੇ ਆ। ਪਰ ਇਮਰਾਨ ਖਾਨ ਜਿੱਦਾਂ ਚੱਲਦਾ ਪਿਆ, ਇਮਰਾਨ ਖਾਨ ਆਪਣੇ ਮੁਲਕ ਨੂੰ ਸਥਿਰ ਕਰਨ ਦਾ ਯਤਨ ਕਰਦਾ ਪਿਆ। ਟਰੰਪ ਹੈ ਜਿਹੜਾ, ਟਰੰਪ ਦੀ ਪਾਲਿਸੀ ਦਾ ਹਿੱਸਾ ਤੁਹਾਨੂੰ ਪਤਾ ਇੰਡੀਆ ਹੈਗਾ ਹੀ ਆ। ਇਹ ਅਲੱਗ-ਅਲੱਗ ਕੂਟਨੀਤੀ ਆ ਦੋਨਾਂ ਮੁਲਕਾਂ ਦੀ। ਉਹ ਚਾਈਨਾ ਦੇ ਨਾਲ ਜ਼ਿਆਦਾ ਉਹ ਲਗਾਵ ਕਰਕੇ ਚੱਲਦੇ ਆ, ਇੰਡੀਆ ਵਾਲੇ ਜਿਹੜੇ ਉਹ ਅਮਰੀਕਾ ਦੀ ਲੋੜ ਹੈ, ਅਮਰੀਕਾ ਦੀ ਲੋੜ ਇੰਡੀਆ। ਸੋ ਇਹਨਾਂ ਦੀ ਜਿਹੜੀ ਕੂਟਨੀਤੀ ਹੈ ਕੁਛ ਇਸੇ ਤਰ੍ਹਾਂ ਦੀ ਆ ਕਿ ਕਦੇ ਨਰਮ ਕਦੇ ਗਰਮ। ਟਰੰਪ ਸਾਹਿਬ ਦੀ ਪਿੱਛੇ ਜੇ ਵੀ ਨਹੀਂ ਇੱਕ ਵਾਰੀ ਇਹਨਾਂ ਨੇ ਰੱਦ ਕਰ ਦਿੱਤਾ ਸੀਗਾ ਕਰਜ਼ਾ, ਫਿਰ ਬਾਅਦ ਦੇ ਵਿੱਚ ਕੂਲੇ ਹੋ ਗਏ, ਫਿਰ ਬਾਅਦ 'ਚ ਸਖਤ ਹੋ ਗਏ। ਕੂਟਨੀਤੀ ਦਾ ਇਹਨਾਂ ਦਾ ਇਹ ਤਕਾਜ਼ਾ ਜਿਹੜਾ ਬਦਲਦਾ ਰਹਿੰਦਾ। ਸੋ ਇਸ ਚੀਜ਼ ਦੀ ਮਾਫੀ ਮੈਂ ਚਾਹੁੰਦਾ ਕਿ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਕੀ ਬਣਿਆ, ਪਰ ਉਹ ਮੈਂ ਪੜ੍ਹਦਾ ਪਿਆ ਸੀਗਾ ਤੰਦੂਰ ਕਾਂਡ ਜਦੋਂ ਗੱਲਾਂ ਕਰਦੇ ਸੀਗੇ ਆਪਾਂ, ਉਹਦੇ ਵਿੱਚ ਹੈ ਕਿ ਸੁਸ਼ੀਲ ਸ਼ਰਮਾ ਦੀ ਪੈਰੋਲ ਜਿਹੜੀ ਹੋ ਗਈ ਸੀ ਮੇਰੇ ਖਿਆਲ ਦੇ ਨਾਲ 2015 'ਚ, ਕਿਉਂਕਿ ਉਹਨੇ 20 ਸਾਲ ਬਿਤਾ ਲਏ ਪੂਰੇ ਜੇਲ੍ਹ ਦੇ ਵਿੱਚ। ਸੋ ਉਹਨੂੰ ਫਿਰ ਕੋਰਟ ਨੇ ਪੈਰੋਲ ਦੇ ਦਿੱਤੀ ਸੀ। ਬਾਅਦ 'ਚ ਪੱਕੀ ਬਣ ਗਈ ਪੈਰੋਲ ਜਾਂ ਕੱਚੀ ਹੋ ਰਹੀ ਉਹਦਾ ਨਹੀਂ ਪਤਾ, ਪਰ ਮੇਰੇ ਖਿਆਲ ਦੇ ਨਾਲ ਉਹ ਜ਼ਮਾਨਤ ਜਿਹੜੀ ਹੈ ਬਾਅਦ ਦੇ ਵਿੱਚ ਪੱਕੀ ਕਰ ਦਿੱਤੀ ਗਈ ਜੀ। ਤੇ ਮਿੰਟੂ ਜੀ, ਜਿਹੜੇ ਵੀਰ ਜੀ ਨੇ ਪੁੱਛਿਆ ਟਵੀਟ ਦੇ ਬਾਰੇ ਦੱਸਦੇ ਜਾਈਏ। ਸੋ ਡੋਨਲਡ ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ ਪਾਕਿਸਤਾਨ ਨੂੰ ਅਸੀਂ ਬਿਲੀਅਨਸ ਆਫ ਡਾਲਰ ਕਾਦੇ ਜਿਹੜੇ ਦੇਈ ਜਾ ਰਹੇ ਹਾਂ, ਤੇ ਬਿਨ ਲਾਦਨ ਵੀ ਉਹਨਾਂ ਦੇ ਘਰੇ ਰਹੀ ਜਾਂਦਾ ਸੀ। ਅਫਗਾਨਿਸਤਾਨ ਦਾ ਮਸਲਾ ਦੇਖ ਲਓ ਵੀ ਪਾਕਿਸਤਾਨ ਨੇ ਸਾਡੀ ਕਿਸੇ ਤਰੀਕੇ ਦੀ ਜਿਹੜੀ ਆ ਮਦਦ ਨਹੀਂ ਕੀਤੀ। ਸੋ ਇਸ ਲਈ ਉਹ ਇਹ ਸਾਰੀ ਉਹਨਾਂ ਨੂੰ ਦੇਣ ਵਾਲੀ ਜਿਹੜੀ ਰਾਸ਼ੀ ਆ ਉਸ ਦੇ ਉੱਤੇ ਰੋਕ ਲਾਉਣ ਜਾ ਰਹੇ ਆ। ਸੋ ਉਸ ਦੇ ਜਵਾਬ ਦੇ ਵਿੱਚ ਜਿਹੜੇ ਇਮਰਾਨ ਖਾਨ ਹੋਣਾ ਨੇ ਇਹ ਜਵਾਬ ਦਿੱਤਾ ਸੀ, ਕਹਿੰਦੇ ਵੀ ਤੁਸੀਂ ਐਵੇਂ ਨਾ ਮਾਰੀ ਜਾਓ। ਜਿਹੜੇ ਡੋਨਲਡ ਟਰੰਪ ਆ ਸਾਡੇ ਰਾਸ਼ਟਰਪਤੀ ਨੂੰ ਕਹਿੰਦੇ ਵੀ ਇਹ ਝੂਠ ਬੋਲਦੇ ਨੇ, ਤੇ ਕਹਿੰਦੇ ਵੀ ਜਿਹੜਾ 9/11 ਹੋਇਆ ਸੀ ਉਹਦੇ ਵਿੱਚ ਕੋਈ ਪਾਕਿਸਤਾਨੀ ਇਨਵੋਲਵ ਨਹੀਂ ਸੀ, ਤੇ US ਦੀ ਜਿਹੜੀ ਵਾਰ ਔਨ ਟੈਰਰ ਆ ਉਸ ਦੇ ਵਿੱਚ ਪਾਕਿਸਤਾਨ ਦੇ ਹੁਣ ਤੱਕ 75,000 ਲੋਕ ਜਿਹੜੇ ਉਹ ਮਾਰੇ ਜਾ ਚੁੱਕੇ ਆ। 123 ਬਿਲੀਅਨ ਡਾਲਰ ਦਾ ਜਿਹੜਾ ਇਕੋਨਮੀ ਦੇ ਉੱਤੇ ਭਾਰ ਪਿਆ, ਤੇ US ਨੇ ਮਹਿਜ 20 ਬਿਲੀਅਨ ਡਾਲਰ ਉਸ ਦੇ ਵਿੱਚ ਦਿੱਤੇ ਆ। ਸੋ ਇਹ ਤਾਂ ਜਿਹੜਾ ਚੱਲ ਰਿਹਾ। ਤੇ ਉੱਦਾਂ ਆਪਣੇ ਵੀਰ ਜੀ ਨੂੰ ਮੈਂ ਦੱਸਦਾ ਜਾਵਾਂ ਵੀ ਜਿਹੜੇ ਸਾਡੇ ਰਾਸ਼ਟਰਪਤੀ ਆ ਇਸ ਟਾਈਮ ਬਾਹਰਲੇ ਮੁਲਕਾਂ ਨੂੰ ਕਿਸੇ ਵੀ ਤਰੀਕੇ ਦੀ ਰਾਸ਼ੀ ਦੇਣ ਦੇ ਵਿੱਚ ਉਹ ਆਪਣਾ ਹੱਥ ਜਿਹੜਾ ਆ ਉਹ ਤੰਗ ਕਰ ਰਹੇ ਆ, ਟਾਈਟ ਕਰ ਰਹੇ ਆ। ਉਹ ਚਾਹੁੰਦੇ ਨਹੀਂ ਆ ਵੀ ਬਹੁਤੀ ਜਿਹੜੀ ਰਾਸ਼ੀ ਅਮਰੀਕਾ ਦੀ ਉਹ ਬਾਹਰ ਜਿਹੜੀ ਘੱਲੀ ਜਾਵੇ, ਕਿਉਂਕਿ ਕਿਤੇ ਨਾ ਕਿਤੇ ਉਹ ਵੀ ਇੱਥੇ ਦੇ ਆਪਣਾ ਜਿਹੜਾ ਵੋਟਰ ਬੇਸ ਆ ਉਸ ਨੂੰ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਅਮਰੀਕਾ ਲਈ ਪਹਿਲਾਂ ਆ, ਬਾਕੀ ਮੁਲਕਾਂ ਲਈ ਜਿਹੜਾ ਆ ਉਹ ਸਾਡਾ ਧਿਆਨ ਜਿਹੜਾ ਬਾਅਦ ਦੇ ਵਿੱਚ ਜਿਹੜਾ ਰਹੇਗਾ। ਇਹ ਪੈਰਿਸ ਡੀਲ ਚੋਂ ਵੀ ਤੇ ਤਾਂ ਹੀ ਪਿੱਛੇ ਹਟੇ ਆ। ਨਾਟੋ ਦੇ ਦੇਸ਼ ਹੈ ਜਿਹੜੇ, ਉਹਨਾਂ ਨਾਲ ਵੀ ਇਹਨਾਂ ਦਾ ਰੌਲਾ ਇਹੋ ਹੀ ਆ ਕਿ ਅਸੀਂ ਆਪਣਾ ਜਿਹੜਾ ਖਰਚਾ ਉਹ ਤੁਹਾਡੀ ਸਿਕਿਉਰਿਟੀ ਵਾਸਤੇ ਪੂਰਾ ਕਿਉਂ ਪਾਈਏ, ਜਦ ਕਿ ਜਿਹੜਾ ਮਿੱਥਿਆ ਖਰਚਾ ਉਹ ਤੁਸੀਂ ਨਹੀਂ ਪਾ ਰਹੇ। ਜੀ। ਸੋ ਇਹ ਜਿਹੜਾ ਰੌਲਾ ਰੱਪਾ ਹੈ ਜਿਹੜਾ ਪੂਰਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਤੇ ਬਾਕੀ ਉੱਦਾਂ ਕਿਹਾ ਵੀ ਜਾਂਦਾ ਵੀ ਨਰਿੰਦਰ ਮੋਦੀ ਦੇ ਥੋੜ੍ਹੇ ਕਰੀਬ ਵੀ ਹੈਗੇ ਨੇ, ਸੋ ਉਹ ਵੀ ਜਿਹੜੀਆਂ ਚੀਜ਼ਾਂ ਦਾ ਸ਼ਾਇਦ ਜਿਹੜਾ ਅਸਰ ਆ ਉਹ ਪੈਂਦਾ ਹੋ ਸਕਦਾ ਆ। ਬਾਕੀ ਲੌਂਗ ਰਨ ਦੇ ਵਿੱਚ ਜਿਹੜੀਆਂ ਕੂਟਨੀਤੀਆਂ ਜਿਹੜੀਆਂ ਘੜੀਆਂ ਜਾਂਦੀਆਂ ਆ, ਰਾਸ਼ਟਰਪਤੀ ਤਾਂ ਇੱਕ ਮੈਂ ਕਹੂੰਗਾ ਵੀ ਉਸ ਦੇ ਵਿੱਚ ਇੱਕ ਕਹਿ ਲਓ ਪਿਆਦਾ ਹੀ ਹੁੰਦੇ ਆ। ਇਹ ਕਦੋਂ ਦੀਆਂ ਵਕਤੀ ਤੌਰ ਦਾ ਜਿਹੜਾ ਪਿਆਦਾ, ਕਿਉਂਕਿ ਉਹਨਾਂ ਨੇ ਚੇਂਜ ਹੁੰਦੇ ਰਹਿਣਾ, ਤੇ ਜਿਹੜੇ ਪਿੱਛੋਂ ਪਾਲਿਸੀਆਂ ਘੜਨ ਵਾਲੇ ਨੇ ਉਹ ਪਤਾ ਨਹੀਂ ਕਿੰਨੇ ਦਹਾਕੇ ਪਹਿਲਾਂ ਦੀਆਂ ਜਿਹੜੀਆਂ ਉਹ ਸੋਚੀ ਬੈਠੇ ਹੁੰਦੇ ਨੇ। ਮਨਜੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰੀ ਇੱਕ ਥੋੜੀ ਜਿਹੀ ਬੇਨਤੀ ਹੈ। ਇਸ ਵਕਤ ਦੇ ਜੋ ਪੰਜਾਬ ਦੇ ਹਾਲਾਤ ਨੇ ਔਰ ਜੋ ਸਿੱਖਾਂ ਦੀ ਜਿਹੜੀ ਗਿਰਾਵਟ ਹੈ ਉਹਦੀ ਵਜ੍ਹਾ ਸੈਂਟਰ ਦੀ ਕੋਈ ਪਾਲਿਸੀ ਚੱਲ ਰਹੀ ਹੈ ਜਾਂ ਕਾਂਗਰਸ ਦੀ ਸਿੱਖਾਂ ਦੇ ਖਿਲਾਫ ਪਾਲਿਸੀ ਚੱਲ ਰਹੀ ਹੈ। ਸਿੱਖ ਜਿਹੜਾ ਉਹ ਹਰ ਫਰੰਟ ਦੇ ਉੱਤੇ ਦਿਨ ਬ ਦਿਨ ਥੱਲੇ ਦੇ ਥੱਲੇ ਜਾ ਰਿਹਾ। ਯਾਨੀ ਮੈਂ ਸਮਝਦਾ ਕਿ ਸਿੱਖਾਂ ਦੀ ਅਹਿਮੀਅਤ ਨਾ ਸੈਂਟਰ ਵਿੱਚ ਤੇ ਨਾ ਪੰਜਾਬ 'ਚ ਰਹਿ ਗਈ ਹੈ। ਪੰਜਾਬ ਵਿੱਚ ਭਾਜਪਾ ਜਿਹੜੀ ਸਿਰ ਤੇ ਚੜੀ ਹੈ, ਉਧਰੋਂ ਜਿਹੜਾ ਭਾਗਵਤ ਹੈ ਉਹ ਔਰੰਗਜ਼ੇਬ ਦਾ ਪੁੱਤਰ ਬਣ ਕੇ ਦੁਨੀਆ ਤੇ ਪੈਦਾ ਹੋਇਆ, ਉਹ ਹਿੰਦੂਵਾਦ ਨੂੰ ਇੰਨਾ ਬੜਾਵਾ ਦੇ ਰਿਹਾ ਕਿ ਹਿੰਦੁਸਤਾਨ ਵਿੱਚ ਹਿੰਦੂਵਾਦ ਫੈਲੇਗਾ, ਹਿੰਦੂਵਾਦ ਹੀ ਰਹੇਗਾ। ਜੀ ਧੰਨਵਾਦ ਜੀ। ਨਹੀਂ ਮੈਂ ਨਹੀਂ ਮੰਨਦਾ। ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਨਹੀਂ। ਮੈਂ ਦੂਸਰੀ ਗੱਲ ਨਾਲ ਵੀ ਸਹਿਮਤ ਨਹੀਂ ਹੈ ਕਿ ਸਿੱਖ ਹੈ ਜਿਹੜੇ ਬਿਲਕੁਲ ਹਾਸ਼ੀਏ ਤੇ ਚਲੇ ਗਏ। ਸਿੱਖਾਂ ਦਾ ਇੱਕ ਬੰਦਾ ਜਿਹੜਾ ਏਅਰਫੋਰਸ ਦਾ ਮੁਖੀ ਹੈ ਇਸ ਸਮੇਂ, ਸੋ ਆ ਪਿੱਛੇ ਜੇ ਇੱਕ ਚੀਫ ਜਸਟਿਸ ਦੇ ਅਹੁਦੇ ਤੋਂ ਵੀ ਰਿਟਾਇਰ ਹੋਇਆ, ਚੀਫ ਜਸਟਿਸ ਆਫ ਇੰਡੀਆ ਵੀ ਰਹਿ ਕੇ ਆਇਆ ਸਿੱਖ। ਸੋ ਮੈਂ ਨਹੀਂ ਮੰਨਦਾ ਕਿ ਸਿੱਖ ਹਾਸ਼ੀਆਗ੍ਰਸਤ ਨੇ, ਐਸੀ ਗੱਲ ਨਹੀਂ, ਔਰ ਸਿੱਖਾਂ ਨੂੰ ਹਾਸ਼ੀਆਗ੍ਰਸਤ ਕੀਤਾ ਵੀ ਨਹੀਂ ਜਾ ਸਕਦਾ।
ਇਹਨਾਂ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ ਕਦੇ ਵੀ, ਔਰ ਪੂਰੀ ਦੁਨੀਆ ਦੇ ਵਿੱਚ ਵੀ ਨਹੀਂ ਹੁਣ ਤੇ ਕੀਤਾ ਜਾ ਸਕਦਾ ਜਿਸ ਮੁਕਾਮ ਤੇ ਸਿੱਖ ਪਹੁੰਚੇ ਆ। ਹਾਲਾਂਕਿ ਮੈਂ ਧਰਮ ਮਜ਼ਹਬ ਤੋਂ ਪਾਸੇ ਹਟ ਕੇ ਖਲੋਣ ਵਾਲਾ ਬੰਦਾ ਵਾ, ਮਾਫ ਕਰਨਾ। ਆਈਡੀਓਲੋਜੀ ਦੇ ਮਾਮਲੇ 'ਚ ਵੀ ਮੇਰੀ ਮੱਧ ਦੀ ਆਈਡੀਓਲੋਜੀ ਹੈ, ਵਿਚਾਲੜ ਦੀ ਮੇਰੀ ਆਈਡੀਓਲੋਜੀ ਆ, ਪਰ ਜੋ ਮੈਂ ਦੇਖਦਾ ਮਹਿਸੂਸ ਕਰਦਾ ਸਿੱਖਾਂ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ, ਨਾ ਸਮਾਜਿਕ ਤੌਰ ਤੇ ਨਾ ਰਾਜਸੀ ਤੌਰ ਤੇ। ਹਾਂ ਠੀਕ ਆ, ਘੱਟ ਗਿਣਤੀਆਂ ਨਾਲ ਕਈ ਵਾਰ ਖਹਿਬਾਜ਼ੀ ਹੁੰਦੀ ਆ, ਵਾਲੇ ਆਉਂਦੇ ਆ। ਜਿਹੜਾ ਤੁਸੀਂ ਹਿੰਦੂਤਵ ਦੀ ਗੱਲ ਕੀਤੀ ਹੈ ਨਾ, ਮੈਂ ਇਸ ਚੀਜ਼ ਨਾਲ ਵੀ ਸਹਿਮਤ ਨਹੀਂ ਹੈ ਕਿ ਇਹ ਮੁਲਕ ਹੈ ਜਿਹੜਾ ਬਸ ਪਰ ਲਓ ਆ ਜੀ 3-4 ਸਾਲ ਦੀ। ਤੁਸੀਂ ਹਿਸਟਰੀ ਚੁੱਕ ਕੇ ਦੇਖ ਲਓ ਕਿੰਨਾ ਕੁਛ ਹੋਇਆ। ਔਰੰਗਜ਼ੇਬ ਦਾ ਤੁਸੀਂ ਜ਼ਿਕਰ ਕੀਤਾ ਕਿ ਔਰੰਗਜ਼ੇਬ ਆਪਣਾ ਕੰਮ ਕਰਨ 'ਚ ਸਫਲ ਹੋਇਆ, ਉਸ ਤੋਂ ਬਾਅਦ ਕਿੰਨੇ ਆਏ, ਅਬਦਾਲੀ ਆਏ, ਪਤਾ ਨਹੀਂ ਕਿਹੜੇ ਕਿਹੜੇ ਆਏ। ਸੋ ਇੱਕ ਵਕਤੀ ਤੌਰ ਦਾ ਹਵਾਲਾ। ਮੈਂ ਨਹੀਂ ਮੰਨਦਾ ਕਿ ਇਹ ਮੁਲਕ ਹੈ ਜਿਹੜਾ ਅਸਥਿਰ ਹੋ ਜਾਏਗਾ ਔਰ ਇਹਦੇ 'ਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਪੱਧਰ ਕਰਕੇ ਬਸ ਸਿਰਫ ਇੱਕੋ ਇੱਕ ਵਿਧਾਨ, ਇੱਕੋ ਇੱਕ ਨਿਸ਼ਾਨ ਝੂਲੇਗਾ। ਨਹੀਂ, ਐਸੀ ਨਹੀਂ। ਮੈਂ ਮਾਫ ਕਰਨਾ, ਮੈਂ ਨਹੀਂ ਇਸ ਚੀਜ਼ ਨਾਲ ਸਹਿਮਤ। ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਠੀਕ ਹੋਣਗੀਆਂ। ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਤਾਂ ਸਾਡੇ ਨਾਲੋਂ, ਮੇਰੇ ਨਾਲੋਂ ਵੀ ਅਗਾਂਹ ਸੋਚਦੀ ਹੈ, ਆਉਣ ਵਾਲੀ ਜਨਰੇਸ਼ਨ ਹੋਏਗੀ ਉਹਨਾਂ ਤੋਂ ਵੀ ਅਗਾਂਹ ਸੋਚੇ। ਜੀ ਜੀ ਬਿਲਕੁਲ। ਨਾਲੇ ਜਿਹੜੀ ਗਿਰਾਵਟ ਦੀ ਜਿਹੜੀ ਗੱਲ ਕਰ ਰਹੇ, ਮੈਨੂੰ ਲੱਗਦਾ ਵੀ ਸਾਰੇ ਪਾਸੇ ਹੀ ਜਿਹੜੇ ਲੋਕਾਂ ਦੇ ਵਿੱਚ ਮੋਰੈਲਿਟੀ ਆਪਾਂ ਕਹਿ ਸਕਦੇ ਹਾਂ, ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਹਰੇਕ ਥਾਂ ਹੀ ਜਾ ਰਹੀਆਂ, ਹਰੇਕ ਧਰਮ ਦੀ ਉਹ ਇਹ ਸਮੱਸਿਆ। ਉਹਨਾਂ ਨੂੰ ਇਹੀ ਲੱਗਦਾ ਕਿ ਸਾਡੀ ਜਨਰੇਸ਼ਨ ਸੰਜਤ ਹੋ ਗਈ, ਜਦਕਿ ਉਹਨਾਂ ਤੇ ਹੁਣ ਆਪਣਾ ਦਾਇਰਾ, ਉਹਨਾਂ ਨੂੰ ਤੁਸੀਂ ਬੰਨ ਨਹੀਂ ਰੱਖਦੇ। ਜੀ ਜੀ। ਤੇ ਮਿੰਟੂ ਜੀ, ਇੱਕ ਖਬਰ ਜਿਹੜੀ ਆ ਰਹੀ ਹੈ ਉੱਥੋਂ ਕੈਨੇਡਾ ਤੋਂ ਵੀ, ਉੱਥੇ ਦੇ ਜਿਹੜੇ MP ਆ ਤੇ ਜਿਹੜੇ ਮਿਨਿਸਟਰ ਵੀ ਨੇ, ਰਾਜ ਗਰੇਵਾਲ, ਉਹ ਅਚਾਨਕ ਜਿਹੜੇ ਉਹ ਅਸਤੀਫਾ ਦੇ ਰਹੇ ਨੇ। ਉੱਦਾਂ ਮੈਂ ਬ੍ਰੇਕਿੰਗ ਨਿਊਜ਼ ਜਿਹੜੀ ਉਹ ਦੇਖ ਰਿਹਾ ਸੀਗਾ ਹੁਣੇ, ਬਰੈਂਪਟਨ ਈਸਟ ਤੋਂ ਜਿਹੜੇ ਉੱਥੋਂ ਦੇ ਇਹ MP ਸੀਗੇ ਤੇ ਹੁਣ ਉਹ ਅਸਤੀਫਾ ਦੇ ਰਹੇ ਨੇ, ਕਹਿੰਦੇ ਕੁਛ ਨਿੱਜੀ ਕਾਰਨਾਂ ਕਰਕੇ ਤੇ ਕੋਈ ਸਮੱਸਿਆ ਜਿਹੜੀ ਆ ਉਹ ਕਹਿ ਰਹੇ ਆ। ਸੋ ਇਹ ਅਜੇ ਇਹ ਖੁਲਾਸਾ ਨਹੀਂ ਹੋਇਆ ਵੀ ਇਸ ਦੇ ਪਿੱਛੇ ਕੀ ਆ, ਪਰ ਜਿਹੜੇ ਜਸਟਿਨ ਟਰੂਡੋ ਹੁਣਾਂ ਨੇ ਵੀ ਇਸ ਚੀਜ਼ ਦੀ ਜਿਹੜੀ ਪੁਸ਼ਟੀ ਕੀਤੀ ਆ ਵੀ ਇਹ ਜਿਹੜੇ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਆ। ਪਹਿਲੀ ਵਾਰੀ ਜਿਹੜੇ ਇਹ ਚੁਣੇ ਗਏ ਸੀਗੇ 2015 ਦੇ ਵਿੱਚ, ਜਦੋਂ ਇਲੈਕਸ਼ਨਸ ਜਿਹੜੀਆਂ ਸੈਂਟਰਲ ਦੀਆਂ ਉੱਥੇ ਦੀਆਂ ਹੋਈਆਂ ਸੀਗੀਆਂ। ਸੋ ਅਜੇ ਇਹ ਇੰਨੀ ਕੁ ਜਿਹੜੀ ਇਸ ਟਾਈਮ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਰਾਜ ਗਰੇਵਾਲ ਆਪਣੇ ਅਹੁਦਿਆਂ ਤੋਂ ਜਿਹੜਾ ਉੱਥੇ ਅਸਤੀਫਾ ਜਿਹੜਾ ਆ ਉਹ ਦੇ ਰਹੇ ਨੇ। ਸੋ ਚੀਫ ਗਵਰਨਮੈਂਟ ਵਿਪ ਵੀ ਜਿਹੜਾ ਆ ਉਹ ਉੱਥੇ ਦੇ ਜਿਹੜੇ ਉਹ ਉਸ ਸਰਕਾਰ ਦੇ ਵਿੱਚ ਉਹ ਬਣੇ ਹੋਏ ਸੀਗੇ। ਸੋ ਇੱਕ ਇਹ ਜਿਹੜੀ ਉੱਥੋਂ ਦੀ ਜਿਹੜੀ ਖਬਰ ਆ ਰਹੀ ਆ ਦੇਖੋ ਜਿਹੜੇ ਹਾਂਜੀ ਕੈਨੇਡਾ ਦੇ ਜਿਹੜੇ ਸਿਆਸੀ ਮਾਮਲਿਆਂ ਦੇ ਨੇੜਦੇ ਜਾਣਦੇ ਆ ਜਿਹੜੇ, ਉਹਨਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਪਾਈ ਜਾ ਰਹੀ ਆ। ਉਹਨਾਂ ਦੀ ਇੱਕ ਰਾਏ ਆ ਕਿ ਬੇਸ਼ੱਕ ਕਾਰਨ ਕੋਈ ਨਿੱਜੀ ਦੱਸੇ ਗਏ ਪਰ ਵਿੱਚੋਂ ਕਾਰਨ ਕੁਛ ਹੋ ਰਿਹਾ। ਤਫਸੀਲਾਤ ਲਈ ਸਾਨੂੰ ਥੋੜਾ ਇੰਤਜ਼ਾਰ ਕਰਨਾ ਪਊਗਾ। ਦੱਸਿਆ ਜਾ ਰਿਹਾ ਕਿ ਇਸ ਅਸਤੀਫੇ ਦੇ ਪਿੱਛੇ ਉਹ ਰੀਜ਼ਨ ਨਹੀਂ ਹਨ ਜਿਹੜੇ ਕਿ ਦੱਸੇ ਜਾ ਰਹੇ, ਦਰਸਾਏ ਜਾ ਰਹੇ। ਜੀ ਜੀ। ਆਈ ਥਿੰਕ ਪਿੱਛੇ ਜੇ ਕੁਛ ਹੋਰ ਵੀ ਮਸਲਾ ਜਿਹੜਾ ਇਹਨਾਂ ਦੇ ਨਾਲ ਸੰਬੰਧਿਤ ਜਿਹੜਾ ਕਿਤੇ ਜਿਹੜਾ ਉੱਠਿਆ ਸੀਗਾ। ਸੋ ਕਈ ਕੁਛ ਜਿਹੜਾ ਆ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜਾ ਚੱਲਦਾ ਵੀ ਆ। ਵੈਸੇ ਹੁਣ ਉੱਥੇ ਵੀ ਜਿਹੜੀਆਂ ਜਨਰਲ ਇਲੈਕਸ਼ਨ ਆ ਰਹੀਆਂ ਨੇ, ਕੀ ਪਤਾ ਕਿਸੇ ਹੋਰ ਨੂੰ ਵੀ ਉਹਨਾਂ ਨੇ MP ਬਣਾਉਣਾ ਹੋਵੇ ਤੇ ਵੋਟਾਂ ਜਿਹੜੀਆਂ ਪੱਕੀਆਂ ਵੀ ਕਰਨੀਆਂ ਹੋਣ। ਸੋ ਇਹ ਸਿਆਸਤ ਦੇ ਵਿੱਚ ਜਿਹੜਾ ਹਰ ਇੱਕ ਪਾਸੇ ਇੱਦਾਂ ਦੀਆਂ ਜਿਹੜੀਆਂ ਆ ਖੇਡਾਂ ਅਕਸਰ ਖੇਡੀਆਂ ਹੀ ਜਾਂਦੀਆਂ ਨੇ। ਆਪਣੇ ਅਗਲੇ ਕਾਲਰ ਨੇ ਨਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਉਹ ਜੀ ਇਹਦੇ ਆਪਣੇ ਸਟਾਫ ਹੁੰਦੇ ਨੇ ਅਫਸਰ ਆਪਣੇ ਗਵਰਨਮੈਂਟ ਦੇ। ਹੈਲੋ। ਹਾਂਜੀ ਹਾਂਜੀ ਬੋਲੋ ਬੋਲੋ। ਉਹ ਜੋ ਫੇਲ ਕਰ ਰਹੇ ਨੇ ਅਫਸਰ, ਉਹਨਾਂ ਦਾ ਮਤਲਬ ਕੀ ਹੈ? ਸਵਾਲ ਦੁਬਾਰਾ ਪੁੱਛਿਓ। ਅਸ਼ਟਾਮ ਦਾ ਕਿੱਦਾਂ? ਜਿਹੜੇ ਆਪਣੇ ਉੱਥੇ ਸਟਾਮ ਹੁੰਦੇ ਨੇ ਕਹਿੰਦਾ ਕਿਹਦਾ ਲਿਖਿਆ ਹੋਇਆ ਉਧਰੀ। ਉਹਨੂੰ ਉਹ ਫੇਲ ਕਰ ਰਹੇ ਨੇ ਵੀ ਉਹ ਪਟਵਾਰੀ ਦੇ ਦਰਜ ਹੋਣੇ ਚਾਹੀਦੇ ਨੇ ਕਹਿੰਦੇ। ਅੱਜ ਸਹੀ ਤਾਂ ਪਟਵਾਰੀ ਦੇ ਦਰਜ ਹੋਏ ਨਹੀਂ ਜੀ। ਪਟਵਾਰੀ ਦੇ ਦਰਜ ਨਹੀਂ ਹੋਏ? ਅੱਜ ਹੁੰਦੇ ਨਹੀਂ ਜੀ, ਉਹ ਮੁੱਢ ਤੋਂ ਹੀ। ਤੇ ਹੋਣੇ ਪਟਵਾਰੀ ਦੇ ਚਾਹੀਦੇ? ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਸਟਾਮ ਆ ਉਹ ਤੇ ਪਟਵਾਰੀ ਦੇ ਹੋਣੇ ਚਾਹੀਦੇ, ਪਰ ਤੁਸੀਂ ਕਹਿ ਰਹੇ ਹੋ ਵੀ ਹੋ ਨਹੀਂ ਰਹੇ। ਮਿੰਟੂ ਜੀ ਹੈ ਕੁਛ ਇਸ ਮਾਮਲੇ ਦੇ ਬਾਰੇ ਕੁਛ ਪਤਾ? ਮੈਨੂੰ ਨਹੀਂ ਪਤਾ ਕਿ ਸਟਾਮ ਦੀ ਗੱਲ ਕਰ ਰਹੇ, ਰਜਿਸਟਰੀ ਦੀ ਗੱਲ ਕਰ ਰਹੇ, ਕਾਹਦੀ ਗੱਲ ਕਰ ਰਹੇ। ਵੈਸੇ ਵੀ ਮੈਂ ਤੇ ਇਹਨਾਂ ਮਾਮਲਿਆਂ 'ਚ ਬੜਾ ਕਮਜ਼ੋਰ ਹਾਂ। ਮੈਨੂੰ ਲੱਗਦਾ ਜ਼ਮੀਨ ਨੂੰ ਲੈ ਕੇ। ਜੀ ਹਾਂਜੀ, ਜ਼ਮੀਨੀ ਮਾਮਲਾ ਤੇ ਜਿਹੜੇ ਮੈਨੂੰ ਬਹੁਤੇ ਪਤਾ ਮਾਮਲਾ ਹੁੰਦੇ ਆ। ਸੋ ਇਹ ਜ਼ਰੂਰ ਆ ਕਿ ਕੁਛ ਤਬਦੀਲੀਆਂ ਤੇ ਕੀਤੀਆਂ ਨੇ ਇਹਨਾਂ ਨੇ, ਡਿਊਟੀਆਂ ਵਗੈਰਾ ਵੀ ਵਧਾਈਆਂ ਨੇ ਰਜਿਸਟਰੀਆਂ ਦੀਆਂ। ਹੁਣ ਕਿਸ ਸੰਦਰਭ ਦੇ ਵਿੱਚ ਪੁੱਛ ਰਹੇ ਆ ਉਹ ਵੀ ਕਲੀਅਰ ਨਹੀਂ ਹੈ ਚੀਜ਼ ਕਿ ਅਸਟਾਮ ਹਟਾਏ ਜਾ ਰਹੇ ਆ ਜਾਂ ਅਸਟਾਮ ਵਧਾਏ ਜਾ ਰਹੇ ਆ। ਉਹ ਸਮਝ ਤੋਂ ਪਰੇ ਦੀ ਗੱਲ ਆ। ਬਾਕੀ ਮੈਂ ਪੁੱਛ ਲੂੰਗਾ
ਮੇਰੇ ਦੋਸਤ ਹੈਗੇ ਆ ਮਾਲ ਵਿਭਾਗ ਦੇ ਵਿੱਚ, ਜਿਹੜਾ ਜੇ ਥੋੜਾ ਜਿਹਾ ਇਹ ਆਪਣਾ ਸਵਾਲ ਕਲੀਅਰ ਕਰ ਪਾਉਣ ਫਿਰ ਬੜੀ ਆਸਾਨੀ ਨਾਲ ਆਪਾਂ ਪਤਾ ਕਰ ਲਵਾਂਗੇ। ਅਗਲੇ ਸ਼ੁੱਕਰਵਾਰ ਆਪਾਂ ਦੱਸ ਜੀ। ਤੇ ਮਿੰਟੂ ਜੀ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੁਣ ਵਿਧਾਨ ਸਭਾ ਜਿਹੜੀ ਭੰਗ ਕਰਨ ਦਾ ਫੈਸਲਾ ਜਿਹੜਾ ਉੱਥੇ ਗਵਰਨਰ ਨੇ ਲਿਆ, ਉਸ ਤੋਂ ਬਾਅਦ ਦੇ ਵਿੱਚ ਕੀ ਉੱਥੇ ਦੀਆਂ ਅਪਡੇਟਸ ਹੈਗੀਆਂ, ਕੁਝ ਹੋ ਰਿਹਾ ਹੈ, ਕੀ ਚੱਲ ਰਿਹਾ ਹੈ? ਦੇਖੋ ਅਪਡੇਟਸ ਤੇ ਕਾਫੀ ਨੇ। ਉਹ ਪਹਿਲੀ ਗੱਲ ਤੇ ਉਹ ਫੈਕਸ ਮਸ਼ੀਨ ਦਾ ਵੀ ਹੈ ਜਿਹੜਾ ਉਹ ਰੌਲਾ ਪੈ ਗਿਆ ਜੀ। ਉਹ ਕਹਿੰਦੇ ਕਿ ਜਿਹੜੀ ਹੈਗੀ ਆ ਬੀਬੀ ਮਹਿਬੂਬਾ, ਉਹ ਕਹਿੰਦੀ ਆ ਕਿ ਦੇਖੋ ਅਸੀਂ ਫੈਕਸ ਕੀਤਾ ਤੜਕੇ, ਤੇ ਜਿਹੜਾ ਹੈਗਾ ਸਤਪਾਲ ਮਲਿਕ ਰਾਜਪਾਲ, ਉਹ ਕਹਿੰਦਾ ਕਿ ਸਾਡੀ ਫੈਕਸ ਤੇ ਛੱਡੋ, ਉਦੋਂ ਰਸੋਈ ਵੀ ਬੰਦ ਸੀ, ਮੇਰਾ ਤਾਂ ਰਸੋਈਆ ਵੀ ਨਹੀਂ ਸੀ, ਛੋਟੀ ਸੀਗਾ, ਤਾਂ ਹੀ ਕਹਿੰਦਾ ਰੋਟੀ ਨਹੀਂ ਮਿਲੀ। ਬਿਲਕੁਲ ਲੋਕੀ ਕਹਿੰਦੇ ਆ ਕਿ ਕਮਾਲ ਦੀ ਗੱਲ ਆ ਕਿ ਫੈਕਸ ਮਸ਼ੀਨ ਅੱਗੇ ਤੇ EVM ਮਸ਼ੀਨ ਨਹੀਂ ਸੀ ਸੂਟ ਆਉਂਦੀ, ਹੁਣ ਫੈਕਸ ਮਸ਼ੀਨਾਂ ਦਾ ਵੀ ਕਜੀਆ ਪੈ ਗਿਆ। ਦੂਜੀ ਚੀਜ਼ ਇਹ ਹੈ ਕਿ ਇਹਨਾਂ ਦਾ ਇੱਕ ਹੈਗਾ ਬੜਬੋਲਾ ਆਗੂ ਆ ਰਾਮ ਮਾਧਵ, ਉਹਨੇ ਚੱਕ ਕੇ ਟਵੀਟ ਕਰ ਦਿੱਤਾ, ਕਹਿੰਦਾ ਕਿ ਇਹ ਸਾਰਾ ਕੁਛ ਹੈ ਜਿਹੜਾ ਪਾਕਿਸਤਾਨ ਦੇ ਕਹਿਣ ਤੇ ਹੋ ਰਿਹਾ, ਮਤਲਬ ਕਿ ਜਿਹੜੀ ਸਰਕਾਰ ਬਣ ਜਾ ਰਹੀ ਆ ਉਹ ਪਾਕਿਸਤਾਨ ਦੇ ਕਹਿਣ ਤੇ ਬਣ ਜਾ ਰਹੀ ਹੈ। ਤੇ ਜਿਹੜਾ ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਦਾ ਮੁੰਡਾ, ਉਹਨੇ ਟਵੀਟ ਕਰ ਦਿੱਤਾ, ਕਹਿੰਦਾ ਮੇਰਾ ਚੈਲੰਜ ਆ, ਤੇਰੇ ਕੋਲ ਰਾਹ ਵੀ ਆ, ਤੇਰੇ ਕੋਲ IB ਵੀ ਆ, ਤੇਰੇ ਕੋਲ ਹੋਰ ਵੀ ਖੁਫੀਆ ਏਜੰਸੀਆਂ, ਕਿਆ ਸਾਬਤ ਕਰ। ਤੇ ਉਸ ਬੰਦੇ ਨੇ ਫਿਰ ਬੜੀ ਬੇਸ਼ਰਮੀ ਦੇ ਨਾਲ ਟਵੀਟ ਜਿਹੜਾ ਉਹ ਆਪਦਾ ਵਾਪਸ ਲੈ ਲਿਆ। ਤੇ ਇਸ ਤਰ੍ਹਾਂ ਦਾ ਸਾਰਾ ਘਟਨਾਕ੍ਰਮ ਵਾਪਰਦਾ ਰਿਹਾ। ਔਰ ਕੁੱਲ ਮਿਲਾ ਕੇ ਇਹਦੇ ਚ ਜੇ ਆਪਾਂ ਸਿੱਟਾ ਕੱਢੀਏ ਉਹੀ ਨਿਕਲਦਾ ਕਿ ਇਹਨਾਂ ਨੇ ਜਦੋਂ ਵੇਖਿਆ ਕਿ ਸਾਥੋਂ ਸਰਕਾਰ ਨਹੀਂ ਬਣਦੀ, ਇਹਨਾਂ ਨੇ ਇੱਕ ਲੋਨ ਸਾਹਿਬ ਹੈਗੇ ਆ ਅੱਜ ਲੋਨ, ਉਹਨਾਂ ਦੀ ਪਾਰਟੀ ਇੱਕ, ਉਹਨਾਂ ਦੇ ਕੋਲ 2 ਕੁ ਵਿਧਾਇਕ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਜੋੜ ਤੋੜ ਦੇ ਯਤਨ ਕੀਤੇ। ਜਦੋਂ ਨਹੀਂ ਬਣੀ ਗੱਲ, ਹਾਲਾਂਕਿ ਇਹਨਾਂ ਨੇ PDP ਦੇ ਕੁਛ ਬੰਦੇ ਤੋੜਨ ਦਾ ਯਤਨ ਕੀਤਾ, ਕੁਛ ਕਾਮਯਾਬ ਵੀ ਹੋ ਗਏ ਸੀ ਕੁਛ ਹੱਦ ਤੱਕ, ਪਰ ਜਦੋਂ ਗੱਲ ਨਹੀਂ ਬਣੀ ਤਾਂ ਦੂਸਰਿਆਂ ਨੇ ਗੱਲ ਬਣਾ ਲਈ, ਤਾਂ ਉਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਸਰਕਾਰ ਜਿਹੜੀ ਆ ਬਣ ਗਈ ਤਾਂ ਪੰਗਾ ਕਸੂਤਾ ਪੈ ਜਾਊਗਾ। ਤਾਂ ਫਿਰ ਇਹ ਜਿਹੜੀ ਹੁਣ ਵੈਸੇ ਤੇ ਸਤਿਆਪਾਲ ਮਲਿਕ ਜੀ ਕਹਿੰਦੇ ਕਿ ਮੈਂ ਆਪਣੀ ਮਰਜ਼ੀ ਕੀਤੀ ਆ, ਪਰ ਜੇ ਦੇਖੀਏ ਇਸ ਵਿਧਾਨਕ ਤੌਰ ਤੇ ਜਿੱਦਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸਰਕਾਰ ਬਣਾਉਣ ਦੀ, ਪਹੁੰਚ ਕੀਤੀ, ਤਾਂ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ। ਇਹਦੇ ਕੋਲ ਰਾਜਪਾਲ ਕੋਲ ਵਕਤ ਵੀ ਸੀਗਾ, ਵਕਵਾ ਸੀਗਾ, ਚਾਹੁੰਦਾ ਤੇ ਇਸਤੇਮਾਲ ਕੀਤਾ ਜਾ ਸਕਦਾ ਸੀ, ਪਰ ਰਾਜਪਾਲ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਾਜਪਾਲ ਬਣੇ ਆ, ਤੇ ਉਹ ਕਾਜ ਉਹਨਾਂ ਦੇ ਪਾਲਦੇ ਆ ਜਿਨ੍ਹਾਂ ਦੇ ਦਾਣੇ ਖਾਂਦੇ ਆ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਕੁਐਸਚਨ ਹੈ, 80-82 ਦੇ ਦੌਰਾਨ ਗੌਰਮੈਂਟ ਨੇ ਐਲਾਨ ਕੀਤਾ ਸੀ ਵੀ ਜਿਹੜੇ 1971 ਚ ਮਿਲਟਰੀ ਵਾਲੇ ਸ਼ਹੀਦ ਹੋਏ ਸੀ ਨਾ, ਉਹਨਾਂ ਨੂੰ ਮਿਨੀ ਬੱਸਾਂ ਦੇ ਰੂਟ ਪਰਮਿਟ ਦਿੱਤੇ ਜਾਣਗੇ। ਤੇ ਸਾਡੇ ਫਾਦਰ 1971 ਸ਼ਹੀਦ ਹੋਏ ਸਨ, ਉਹਨਾਂ ਨੂੰ ਉਦੋਂ ਦੀ ਸਰਕਾਰ ਨੇ ਪਰਮਵੀਰ ਚੱਕਰ ਨਾਲ ਸਨਮਾਨਿਆ ਸੀ ਜੀ। ਤੇ ਅਸੀਂ ਅਪਰੋਚ ਕੀਤੀ ਸੀ ਪਟਿਆਲੇ RTO ਦੇ ਦਫ਼ਤਰ ਦੇ ਵਿੱਚ, ਉਹ ਕਹਿੰਦੇ ਜੀ ਮਿਨੀ ਬੱਸ ਨਾਲ ਤੁਹਾਡੀਆਂ ਕਿਸ਼ਤਾਂ ਵੀ ਨਹੀਂ ਉਤਰਨੀਆਂ ਤੇ ਤੁਹਾਨੂੰ ਅਸੀਂ ਵੱਡੀ ਬੱਸ ਦਾ ਰੂਟ ਪਰਮਿਟ ਦੇ ਦਿੰਦੇ ਹਾਂ। ਵੱਡੀ ਬੱਸ ਦਾ ਰੂਟ ਪਰਮਿਟ ਉਹਨਾਂ ਨੇ ਸਾਨੂੰ ਅਲਾਉ ਕਰ ਦਿੱਤਾ, ਤੇ ਬਾਅਦ ਚ ਪਟਿਆਲਾ ਬੱਸ ਵਾਲਿਆਂ ਨੇ ਸਟੇ ਲੈ ਆਂਦਾ। ਉਸ ਤੋਂ ਬਾਅਦ ਅਸੀਂ ਉਹ ਸਟੇ ਤੜਾ ਲਿਆ, ਤੇ ਉਸ ਵੇਲੇ ਬੱਸ ਆਉਂਦੀ ਸੀ 1.5 ਲੱਖ ਦੀ। ਤੇ ਜਦੋਂ ਅਸੀਂ ਜਾ ਕੇ ਕਿਹਾ ਜੀ ਵੀ ਠੀਕ ਹੈ ਸਾਨੂੰ ਹੁਣ ਦੇ ਦਿਓ ਪਰਮਿਟ, ਉਹ ਕਹਿੰਦੇ ਜੀ ਪਰਮਿਟ ਤੇ ਦੇ ਦਿਆਂਗਾ, 1 ਲੱਖ ਰੁਪਈਆ ਰਿਸ਼ਵਤ ਚਾਹੀਦੀ ਹੈ। 1.5 ਲੱਖ ਦੀ ਬੱਸ, 1 ਲੱਖ ਰੁਪਈਆ ਰਿਸ਼ਵਤ। ਕੀ ਅਸੀਂ ਦੁਬਾਰਾ ਇਸ ਚੀਜ਼ ਦੇ ਉੱਤੇ ਕੋਈ ਕਾਰਵਾਈ ਕਰ ਸਕਦੇ ਹਾਂ ਜਾਂ ਕਰਵਾ ਸਕਦੇ ਹਾਂ? ਮੈਨੂੰ ਸੁਣ ਲੈਣ ਦਿਓ ਪਲੀਜ਼ ਜੀ। ਇਹ ਤੇ ਤੁਸੀਂ ਕਰ ਸਕਦੇ ਹੋ ਮੇਰੇ ਖਿਆਲ ਦੇ ਨਾਲ, ਤੁਹਾਡਾ ਜੇ ਪਰਮਿਟ ਪਿਆ, ਇਹਨਾਂ ਨੇ ਇਹੀ ਕਿਹਾ ਨਾ ਰਾਜਕਰਨਵੀਰ ਸਿੰਘ ਜੀ ਕਿ ਪਰਮਿਟ ਸੀਗਾ ਇਹਨਾਂ ਦੇ ਕੋਲ, ਅਲਾਟ ਹੋਇਆ ਹੋਇਆ ਪਰਮਿਟ। ਹਾਂ ਜੀ ਜੀ, ਅਲਾਟ ਹੋਇਆ, ਅਜੇ ਦਿੱਤਾ ਨਹੀਂ ਸੀ, ਲੱਖ ਰੁਪਈਆ ਮੰਗਦੇ ਸੀ ਪਹਿਲਾਂ ਰਿਸ਼ਵਤ। ਅਲਾਟ ਹੋਇਆ ਸੀ ਉਦਾਂ, ਹਾਂਜੀ ਉਹਦਾ ਅਲਾਟ ਹੋਇਆ ਸੀ, ਦਿੱਤਾ ਨਹੀਂ ਹੈ। ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਕਰੋ ਕੋਸ਼ਿਸ਼ ਕਿਸੇ ਕਾਨੂੰਨੀ ਮਾਹਰ ਨੂੰ ਲੈ ਕੇ, ਕਿਉਂਕਿ ਹੁਣ ਇੱਕ ਚੀਜ਼ ਹੋਰ ਵੀ ਹੋਏਗੀ ਮੇਰੇ ਖਿਆਲ ਦੇ ਨਾਲ, ਜਿੱਦਾਂ ਇਹ ਵੈਸੇ ਤੇ ਹੁਕਮ ਹੋਏ ਆ, ਇਹ ਸਾਰੇ ਹੀ ਇੱਕ ਵਾਰੀ ਇਹਨਾਂ ਨੇ ਪਰਮਿਟ ਜਿਹੜੇ ਉਹ ਰੱਦ ਕਰਨੇ, ਤੇ ਜੇ ਤੁਹਾਡਾ ਅਲਾਟ ਵੀ ਹੋਇਆ ਉਹ ਚਲੇ ਜਾਣਾ। ਜਿੱਥੋਂ ਤੱਕ ਸਵਾਲ ਇਹ ਆ, ਕਿਉਂਕਿ ਨਵੀਂ ਪਾਲਿਸੀ ਬਣਨੀ ਆ, ਹਾਈ ਕੋਰਟ ਨੇ ਵਾਰ-ਵਾਰ ਕਿਹਾ ਗਿਆ ਨਾ, ਤਾਂ ਉਹਦੇ ਵਿੱਚ ਇਹਨਾਂ ਨੇ ਸਾਰੇ ਚੱਕ ਕੇ ਪਰਮਿਟ ਇੱਕ ਵਾਰੀ ਰੱਦ ਕਰਨੇ। ਉਹ ਕਦੋਂ ਲਾਗੂ ਹੋ ਜਾਂਦਾ ਉਹ ਵੇਖਿਓ ਤੁਸੀਂ ਧਿਆਨ ਨਾਲ,
ਤਾਂ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਜਦੋਂ ਇਹ ਕੇਸ ਮੰਗਣਗੇ ਕਿ ਲਿਓ ਭਾਈ ਤੁਸੀਂ ਕਰੋ ਅਪਲਾਈ, ਤਾਂ ਉਹਦੇ ਵਿੱਚ ਵੀ ਜਿਹੜਾ ਤੁਹਾਡਾ ਕੇਸ ਆ, ਮੈਨੂੰ ਪਤਾ ਕਿਉਂਕਿ ਮੈਂ ਬੱਸਾਂ ਨਾਲ ਜੁੜਿਆ ਰਿਹਾ ਵਾਂ, ਇੱਦਾਂ ਦੇ ਜਿਹੜੇ ਕੇਸ ਹੁੰਦੇ ਆ ਉਹ ਪਹਿਲ ਦੇ ਆਧਾਰ ਤੇ ਲਏ ਜਾਂਦੇ ਆ। ਤਾਂ ਕੋਸ਼ਿਸ਼ ਕਰੋ, ਪਹਿਲੀ ਗੱਲ ਤੇ ਤੁਸੀਂ ਕਿਸੇ ਕਾਨੂੰਨੀ ਮਾਹਰ ਨਾਲ ਕਰ ਲਓ ਜਿਹੜਾ ਟਰਾਂਸਪੋਰਟ ਦੇ ਮਾਮਲਿਆਂ ਦਾ ਮਾਹਰ ਆ, ਕਿਉਂਕਿ ਜਿੱਦਾਂ ਡਰਾਈਵਿੰਗ ਲਾਇਸੈਂਸ ਦੇ ਮਾਹਰ ਮਿਲ ਜਾਂਦੇ, ਦਲਾਲ ਮਿਲ ਜਾਂਦੇ ਆ, ਜਾਂ ਹੋਰ ਜਿੱਦਾਂ ਨੋਟਰੀ ਵਗੈਰਾ ਹੁੰਦੇ ਆ, ਤਾਂ ਇਸ ਤਰ੍ਹਾਂ ਟਰਾਂਸਪੋਰਟ ਮਹਿਕਮੇ ਦੇ ਵੀ ਤੁਹਾਨੂੰ ਦਲਾਲ ਮਿਲ ਜਾਣਗੇ ਜਾਂ ਜਿਹੜੇ ਕਾਨੂੰਨੀ ਤੌਰ ਤੇ ਮਾਹਰ ਮਿਲ ਜਾਣਗੇ। ਤਾਂ ਤੁਸੀਂ ਉਹ ਕੋਈ ਬੰਦਾ ਫੜੋ ਜਿਹੜਾ ਕਿ ਇਹਨਾਂ ਸਾਰੇ ਦਾਅ ਪੇਚਾਂ ਤੋਂ ਵਾਕਫ ਹੋਵੇ ਔਰ ਦੇਖ ਸਕਦਾ ਹੋਵੇ ਕਿ ਕੇਸ ਜਿਹੜਾ ਕਿੰਨਾ ਕੁ ਸੌਲਿਡ ਆ। ਦੇਖ ਲਓ ਤੁਸੀਂ, ਮੈਂ ਤਾਂ ਨਹੀਂ ਕਹੂੰਗਾ ਕਿ ਕਿਸੇ ਦਾ ਕੋਲ ਫਸ ਜਾਓ, ਪਰ ਜਿਹੜਾ ਕਾਨੂੰਨੀ ਮਹਾਰਤ ਰੱਖਦਾ ਬੰਦਾ ਤਾਂ ਉਹਦੇ ਕੋਲ ਜ਼ਰੂਰ ਤੁਸੀਂ ਸਲਾਹ ਮਸ਼ਵਰਾ ਕਰ ਲਓ। ਜੇ ਦੁਬਾਰਾ ਵੀ ਉਹ ਕੇਸ ਮੰਗਦੇ ਆ ਤਾਂ ਮੇਰੇ ਖਿਆਲ ਦੇ ਨਾਲ ਜੇ ਤੁਹਾਡਾ ਇਹ ਕੇਸ ਇੱਦਾਂ ਲੱਗੂਗਾ ਉਹਦੇ ਵਿੱਚ ਵੀ ਤੁਹਾਨੂੰ ਆ ਜਿਹੜੀ ਮੇਰੇ ਖਿਆਲ ਦੇ ਨਾਲ ਪਹਿਲ ਮਿਲੂਗੀ। ਜੀ ਜੀ ਬਿਲਕੁਲ। ਸੋ ਟਰਾਈ ਜ਼ਰੂਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਆ। ਬਾਕੀ ਜਿੱਦਾਂ ਮਿੰਟੂ ਜੀ ਨੇ ਕਿਹਾ ਵੀ ਭਾਈ ਬੰਦੇ ਕਿਸੇ ਚੰਗੇ ਕੋ ਜਾਇਓ, ਨਹੀਂ ਤਾਂ ਫਸ ਗਏ ਤਾਂ ਹੋਰ ਜ਼ਿਆਦਾ ਜਿਹੜਾ ਦਲਾਲ ਬਹੁਤ ਹੈ ਨਾ, ਇਹ ਟਰਾਂਸਪੋਰਟਾਂ ਦੇ ਦਲਾਲ ਬਹੁਤ ਹੁੰਦੇ ਟਰਾਂਸਪੋਰਟ ਮਹਿਕਮੇ ਦੇ। ਇੱਥੇ ਤੇ ਨਾ ਬੀਮਾ ਬਣਾਉਣਾ ਜੀ, ਫਲਾਣਾ ਬਣਾਉਣਾ, ਦੇ ਦਿਓ ਫਾਈਲ, ਤੇ ਉਹ ਬਸ ਮੋਹਰਾ ਮਾਰਾ ਲਵਾਉਣ ਦੇ 5-7 ਰੁਪਇਆ ਲੈ ਜਾਂਦੇ ਆ। ਜੀ ਜੀ। ਤੇ ਮਿੰਟੂ ਜੀ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਜਾਂਦੇ ਜਾਂਦੇ ਉੱਦਾਂ ਵੈਸੇ ਦੇਖਿਆ ਜਾਵੇ ਜਿਹੜਾ ਹੁਣ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਸਾਰੇ ਜਾਣੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਲਏ ਆ, ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਉਹ ਬਾਦਲ ਹੋਣਾ ਦਾ ਧੰਨਵਾਦ ਕਰੀ ਜਾਂਦੇ ਆ, ਉਹ ਅੱਗੋਂ ਜਿਹੜੇ ਕੇਂਦਰ ਦਾ ਧੰਨਵਾਦ ਕਰੀ ਜਾਂਦੇ ਆ, ਕਿੰਨੇ ਕਰਾਇਆ ਕਿਵੇਂ ਕਰਾਇਆ ਆ। ਸੋ ਤੁਹਾਨੂੰ ਕੀ ਲੱਗਦਾ ਵੀ ਇੰਦੀ ਐਂਡ ਇਮਰਾਨ ਖਾਨ ਦਾ ਨਹੀਂ ਕੀਤਾ, ਮੇਰੇ ਖਿਆਲ ਦੇ ਨਾਲ ਇਮਰਾਨ ਖਾਨ ਦਾ ਇਹਨਾਂ 'ਚ ਕਿਸੇ ਨੇ ਨਹੀਂ ਕੀਤਾ ਹੋਣਾ। ਜੀ ਜੀ ਜੀ। ਸੋ ਅਸਲੀ ਕ੍ਰੈਡਿਟ ਕਿਹਨੂੰ ਵੈਸੇ ਮਿੰਟੂ ਜੀ ਵੇਖਿਆ ਜਾਵੇ ਤਾਂ ਜਾਣਾ ਚਾਹੀਦਾ? ਨਹੀਂ ਦੇਖੋ, ਸਭ ਤੋਂ ਪਹਿਲਾ ਕ੍ਰੈਡਿਟ ਵੇਖੋ, ਵੈਸੇ ਤੇ 70 ਸਾਲ ਤੋਂ ਜਿਹੜੇ ਅਰਦਾਸ ਕਰ ਰਹੇ ਨੇ ਉਹਨਾਂ ਨੂੰ ਵੀ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਭਰੋਸਾ ਬੰਨ ਰੱਖਿਆ। ਫਿਰ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਸਨ, ਗੁਰਪ੍ਰਤਾਪ ਸਿੰਘ ਵਡਾਲਾ ਦੇ ਫਾਦਰ ਸਾਹਿਬ ਜਿਹੜੇ ਵਿਧਾਇਕ ਆ, ਮੌਜੂਦਾ ਵਿਧਾਇਕ ਆ, ਉਹਨਾਂ ਨੇ 208 ਦਫਾ ਅਰਦਾਸ ਕੀਤੀ ਆਪਣੇ ਜਥੇ ਲਿਆ ਕੇ। ਫਿਰ ਭਵੀਸ਼ਣ ਸਿੰਘ ਗੁਰਾਇਆ ਜੀ ਆ, ਉਹ ਬੜੇ ਲੰਮੇ ਸਮੇਂ ਤੋਂ ਇੱਕ ਆਪਣੇ ਪੱਧਰ ਤੇ ਲੜਾਈ ਲੜ ਰਹੇ ਆ। ਇੱਕ ਲੁਧਿਆਣੇ ਦੇ ਸੱਜਣ ਆ, ਵੈਸੇ ਤਾਂ ਮੇਰੇ ਵਾਂਗੂ ਕੋਨੇ ਮੋਨੇ ਆ, ਉਹਨਾਂ ਨੇ UN ਤੱਕ ਪੱਤਰ ਲਿਖੇ ਹੋਏ ਆ, ਹਰੇਕ ਮਾਮਲੇ ਦੀ ਉਹ ਰਿਪੋਰਟ ਜਿਹੜੀ ਆ ਉਹ ਨਵਜੋਤ ਸਿੱਧੂ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਦਿੰਦੇ ਰਹੇ ਕਿ ਆਹ ਸਟੇਟਸ ਹੈ, ਫਲਾਣੀ ਚੀਜ਼ ਦਾ ਆਹ ਸਟੇਟਸ ਹੈ, ਇੱਥੇ ਆਹ ਮਤਾ ਪਿਆ ਸੀ, ਇਸ ਸੰਨ ਦੇ ਵਿੱਚ ਆਹ ਕੁਛ ਹੋਇਆ। ਤਾਂ ਉਹਨਾਂ ਦਾ ਵੀ ਇੱਕ ਰੋਲ ਹੈ ਆਪਣਾ। ਫਿਰ ਆਹ ਤਾਜ਼ਾ ਜਿਹੜਾ ਮੈਂ ਕਹੂੰਗਾ ਕਿ ਸਾਰਾ ਘਟਨਾਕ੍ਰਮ ਵਾਪਰਿਆ, ਉਹਦੇ ਵਿੱਚ ਨਵਜੋਤ ਸਿੱਧੂ ਦਾ ਬਹੁਤ ਵੱਡਾ ਰੋਲ ਆ, ਕਿਉਂਕਿ ਨਵਜੋਤ ਸਿੱਧੂ ਜੇ ਉੱਥੇ ਨਾ ਜਾਂਦਾ, ਜੋ ਹਲਫ ਸਮਾਗਮ ਸੀਗਾ, ਜੇ ਉਹ ਜੱਫੀ ਨਾ ਪੈਂਦੀ, ਇਹ ਗੱਲਾਂ ਨਾ ਅੱਗੇ ਚੱਲਦੀਆਂ, ਤੇ ਸ਼ਾਇਦ ਇਹ ਦੂਰੀਆਂ ਫਿਰ ਬਣੀਆਂ ਰਹਿ ਜਾਂਦੀਆਂ। ਤਾਂ ਜੇ ਆਪਾਂ ਤਾਜ਼ਾ ਕ੍ਰੈਡਿਟ ਦੇਣਾ ਹੋਵੇ ਤਾਂ ਨਵਜੋਤ ਸਿੱਧੂ ਨੂੰ ਜ਼ਿਆਦਾ ਦੇਵਾਂਗੇ। ਉਹ ਤਾਂ ਜਿਹਨੇ ਵੀ ਕੋਸ਼ਿਸ਼ ਕੀਤੀ ਆ ਸਾਰੇ ਲੈ ਲੈਣ, ਪਰ ਇਹ ਨਹੀਂ ਹੈ ਕਿ ਦੂਸਰੇ ਦਾ ਕ੍ਰੈਡਿਟ ਮਾਰਿਆ ਜਾਵੇ। ਤਾਂ ਕੁੱਲ ਮਿਲਾ ਕੇ ਸਭ ਤੋਂ ਵੱਡਾ ਕ੍ਰੈਡਿਟ ਜਿਹੜਾ ਬਣਦਾ ਉਹ ਇਮਰਾਨ ਖਾਨ ਦਾ ਬਣਦਾ, ਕਿ ਉਹ ਆਇਆ ਤਾਂ ਉਹਨੇ ਇਹ ਪਹਿਲ ਕਰਨੀ ਹੈ ਜਿਹੜੀ ਬੜੀ ਸ਼ਿੱਦਤ ਨਾਲ ਕੀਤੀ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।